ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ AM FM ਆਈਫੋਨ ਤੇ ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅੱਜ ਦਿਨ ਹੈਗਾ ਸੋਮਵਾਰ ਤੇ ਤਰੀਕ ਹੈਗੀ ਅਪ੍ਰੈਲ ਦੀ 16 ਜੀ। ਬਿਲਕੁਲ। ਤੇ ਸਰੋਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ। ਤੇ ਨਾਲ ਹੀ ਜਿਹੜੇ ਜੀ ਕੱਲ ਪੰਜਾਬੀ ਰੇਡੀਓ USA ਦੀ ਟੀਮ ਸੈਲਮਾ ਨਗਰ ਕੀਰਤਨ ਜਿਹੜਾ ਹੋਇਆ ਹੈ ਉੱਥੇ ਪਹੁੰਚੇ ਸੀਗੇ। ਸੋ ਕਾਫੀ ਜਿਹੜੇ ਸਰੋਤੇ ਉੱਥੇ ਆ ਕੇ ਮਿਲੇ, ਬਹੁਤ ਸਭਨਾਂ ਦਾ ਹੀ ਧੰਨਵਾਦ। ਸਟਾਕਟਨ ਵਿਖੇ ਵੀ ਜਿਹੜਾ ਆ ਖਾਲਸਾਈ ਜਾਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਆ ਉੱਥੇ ਵੀ ਹੋਇਆ। ਸੋ ਆਪ ਸਭ ਨੂੰ ਹੀ ਜਿਹੜੇ ਕਰੀ ਫਿਰ ਵਿਸਾਖੀ ਦੀਆਂ ਜਿਹੜੀਆਂ ਬਹੁਤ ਵਧਾਈਆਂ। ਅਮਰੀਕਾ ਦੀਆਂ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਆਪਾਂ ਜਿਹੜੀਆਂ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਦੇਖੋ, ਇੱਕ ਆਪਾਂ ਦੇਖਦੇ ਜਾਈਏ ਵੀ ਸਿੱਖ ਆਪਣੀ ਆਈਡੈਂਟਿਟੀ ਨੂੰ ਲੈ ਕੇ, ਆਪਣੀ ਪਹਿਚਾਣ ਨੂੰ ਲੈ ਕੇ ਹਰ ਇੱਕ ਜਗ੍ਹਾ ਦੇ ਉੱਤੇ ਵੱਡੇ ਤੋਂ ਵੱਡਾ ਕੰਮ ਜਿਹੜਾ ਆ ਉਹ ਕਰ ਰਹੇ ਆ ਵੀ ਕੁਛ ਨਾ ਕੁਛ ਆਪਾਂ ਪੋਜ਼ਿਟਿਵ ਕਰੀਏ, ਵੀ ਵਧੀਆ ਨਿਊਜ਼ ਦੇ ਵਿੱਚ ਆਪਾਂ ਆਈਏ। ਪਰ ਉੱਧਰ ਹੀ ਇੱਕ ਹੋਰ ਪਾਸੇ ਆਪਾਂ ਦੇਖਿਆ ਵੀ ਇੰਡੀਆਨਾ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਆ ਉੱਥੇ ਜਿਹੜੀ ਘਟਨਾ ਵਾਪਰੀ ਆ ਗ੍ਰੀਨਵੁੱਡ ਦੇ ਵਿੱਚ, ਜਿਹੜੇ ਉੱਥੇ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਇੱਕ ਵੀਡੀਓ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਆ, ਜਿਸ ਨੂੰ ਕਿ ਇੱਥੋਂ ਦੇ ਮੇਨ ਸਟ੍ਰੀਮ ਮੀਡੀਆ ਨੇ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਨਾਲ ਦੇ ਨਾਲ ਦਿਖਾਇਆ ਆ। ਵਿਸਾਖੀ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਉੱਥੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਜਿਹੜੇ ਕੋਈ ਗੁੱਟ ਉੱਥੋਂ ਦੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਉਹ ਭਿੜੇ, ਤੇ ਉਹ ਜਿਹੜੀ ਵੀਡੀਓ ਜਿਸ ਤਰੀਕੇ ਦੇ ਨਾਲ ਵਾਇਰਲ ਹੋਈ ਆ, ਬਹੁਤ ਹੀ ਇੱਕ ਸ਼ਰਮਨਾਕ ਗੱਲ ਜਿਹੜੀ ਉਹ ਦੇਖਣ ਨੂੰ ਮਿਲੀ ਆ। ਸਾਰੀਆਂ ਹੀ ਪੋਜ਼ਿਟਿਵ ਚੀਜ਼ਾਂ ਉਹ ਇਸ ਇੱਕ ਨੈਗੇਟਿਵ ਚੀਜ਼ ਦੇ ਹੇਠਾਂ ਜਿਹੜੀਆਂ ਆ ਉਹ ਦਬ ਗਈਆਂ। ਜੀ ਬਿਲਕੁਲ। ਸਭ ਤੋਂ ਮਾੜੀ ਗੱਲ ਇਹ ਹੈ ਵੀ ਜਿੰਨਾ ਵੀ ਜਿਹੜਾ ਮੇਜਰ ਮੀਡੀਆ ਹੈਗਾ, ਚਾਹੇ ਉਹ ਨਿਊਯਾਰਕ ਟਾਈਮਜ਼ ਆ, ਵਾਸ਼ਿੰਗਟਨ ਪੋਸਟ ਹੈਗਾ ਆ, ਤੇ ਫੌਕਸ ਨਿਊਜ਼ ਵੀਕ ਨੇ ਵੀ ਜਿਹੜੀ ਆ ਇਹ ਟੌਪ ਦੇ ਉੱਤੇ ਜਿਹੜੀ ਨਿਊਜ਼ ਲਾਈ ਹੈਗੀ ਆ। ਤੇ ਹੁਣ ਦੇਖੋ ਵੀ ਉਹਦੇ 'ਚ ਕੀ ਹੋਇਆ ਵੀ ਜਿਹੜਾ ਉੱਥੇ ਦਾ ਪਹਿਲੀ ਗੱਲ ਤਾਂ ਵਿਸਾਖੀ ਵਾਲੇ ਦਿਨ ਉਹਨਾਂ ਨੇ ਜੋ ਵੀ ਇਲੈਕਸ਼ਨ ਸੀ ਜਾਂ ਕੁਝ ਵੀ ਰੱਖੀ, ਇੱਦਾਂ ਦੇ ਦਿਨਾਂ 'ਚ ਇਹ ਰੱਖਣੀ ਨਹੀਂ ਚਾਹੀਦੀ। ਪਿਛਲੇ ਦਿਨਾਂ ਦੇ ਵਿੱਚ ਸਿੱਖਾਂ ਨੇ ਖਾਸ ਕਰਕੇ ਅਮਰੀਕਾ ਦੇ ਵਿੱਚ ਇੰਨੇ ਵਧੀਆ ਕੰਮ ਕੀਤੇ ਹੈਗੇ ਆਇਡੈਂਟੀਟੀ ਦੇ ਲਈ, ਸਿੱਖ ਆਇਡੈਂਟੀਟੀ ਦੇ ਲਈ। ਤੁਸੀਂ ਦੇਖੋ ਨਿਊਯਾਰਕ 'ਚ 9000 ਤੋਂ ਵੱਧ ਨੌਨ ਸਿੱਖਾਂ ਦੇ ਜਿਹੜੀਆਂ ਪੱਗਾਂ ਦਸਤਾਰਾਂ ਸਜਾਈਆਂ ਤੇ ਗਿਨੀਜ਼ ਵਰਲਡ ਰੈਕੋਰਡ ਦੇ ਵਿੱਚ ਉਹ ਦਰਜ ਹੋਇਆ। ਤੇ ਕਿੰਨੇ 150-200 ਵਲੰਟੀਅਰ ਜਿਹੜੇ ਆ ਉਹਨਾਂ ਨੇ ਕੰਮ ਕੀਤਾ। ਨਗਰ ਕੀਰਤਨ ਹੋ ਰਿਹਾ, ਕਿੰਨੇ ਵਧੀਆ ਹੋ ਰਿਹਾ। UNO ਦੇ ਵਿੱਚ ਸਿੰਘਾਂ ਨੇ ਜਾ ਕੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਜ਼ੁਲਮ ਹੋ ਰਿਹਾ ਹੈਗਾ ਸਾਡੇ ਉਲਟ ਇੰਡੀਆ ਦੇ ਵਿੱਚ। ਤੇ ਹੋਰ ਬਹੁਤ ਜ਼ਿਆਦਾ ਜਿੱਦਾਂ ਆਇਡੈਂਟੀਟੀ ਦੀ ਕਈ ਪਾਸੇ ਗੱਲ ਹੋ ਰਹੀ ਆ। ਤੇ ਹੁਣ ਇੰਗਲੈਂਡ ਦੇ ਵਿੱਚ 18 ਤਰੀਕ ਨੂੰ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ, ਤੇ ਉਹ ਉੱਥੇ ਦੀ ਪ੍ਰਾਈਮ ਮਿਨਿਸਟਰ ਨੂੰ ਕਹਿਣ ਜਾ ਰਿਹਾ ਵੀ ਜਿਹੜੇ ਸਿੱਖ ਹੈਗੇ ਆ ਇਹ ਇੰਡੀਆ ਦੇ ਵਿੱਚ ਜਿਹੜੀ ਆ ਦਹਿਸ਼ਤ ਫੈਲਾ ਰਹੇ ਹੈਗੇ ਆ, ਤੇ ਇਹਨਾਂ ਦੇ ਕੰਟਰੋਲ ਕੀਤਾ ਜਾਵੇ। ਤੇ ਉਹਨਾਂ ਦੇ ਅਗੇਂਸਟ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਇਕੱਠੇ ਹੋ ਰਹੇ ਹੈਗੇ, ਤੇ ਕਸ਼ਮੀਰੀ ਵੀ ਸਾਡੇ ਨਾਲ ਉੱਥੇ ਧੱਕਾ ਹੋ ਰਿਹਾ। ਤੇ ਜਦੋਂ ਫਿਰ ਇਦਾਂ ਦੀ ਖਬਰ ਆਉਂਦੀ ਆ ਤੇ ਉਹਦੇ ਨਾਲ ਜਿਹੜੀ ਆ ਬਦਨਾਮੀ ਬਹੁਤ ਹੁੰਦੀ ਹੈਗੀ ਆ। ਇੱਕ ਮਾੜੀ ਜਿਹੀ ਇਨਸੀਡੈਂਟ ਨੇ ਸਾਰਾ ਜਿਹੜਾ ਕੀਤਾ ਕਰਾਇਆ ਆ ਉਹ ਖੂਹ ਦੇ ਵਿੱਚ ਪਾ ਦਿੱਤਾ ਹੈਗਾ ਆ। ਬਿਲਕੁਲ। ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਜਦੋਂ ਜਾ ਰਹੇ ਹੋ ਗੁਰਦੁਆਰਾ ਸਾਹਿਬ ਨੂੰ, ਉੱਥੇ ਜਾ ਰਹੇ ਹੋ ਕਰਨੀ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਹੈ, ਤੇ ਫਿਰ ਲੜਾਈ ਕਾਹਦੀ? ਇੱਕ ਤਾਂ ਇਹ ਜਿਹੜੀ ਆ ਸਮਝ ਤੋਂ ਜਿਹੜੀ ਪਰੇ ਵਾਲੀ ਗੱਲ ਹੈ। ਇੰਨੀ ਕੁ ਜਿਹੜੀ ਨਮੋਸ਼ੀ ਜਿਹੜੀ ਆ ਸਾਰੀ ਹੀ ਕੌਮ ਨੂੰ ਇਹਨਾਂ ਜਿਹੜੇ ਕੁਛ ਚੰਦ ਬੰਦਿਆਂ ਦੇ ਕਰਕੇ ਜਿਹੜੀ ਉਹ ਝੱਲਣੀ ਪਈ ਆ ਵੀ ਦੱਸੋ, ਰਹਿ ਰੱਬ ਦਾ ਨਾਂ ਵਾਲੀ ਗੱਲ ਹੀ ਆ। ਤੇ ਅੱਜ ਜਿਹੜਾ 4 ਵਜੇ ਵਾਲਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਇਸੇ ਦੇ ਉੱਤੇ ਜਿਹੜਾ ਆ ਉਹ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਉਦੋਂ ਤੁਸੀਂ ਜਿਹੜਾ ਆ ਉਦੋਂ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰ ਸਕਦੇ ਹੋ। ਤੇ ਬਿਲਕੁਲ ਬਹੁਤ ਮਾੜੀ ਗੱਲ ਆ ਇਹ। ਤੇ ਦੇਖੋ ਇਹ ਮੇਨ ਮੀਡੀਆ 'ਚ ਕਿਉਂ ਖਬਰ ਆਈ, ਕਿਉਂਕਿ ਉੱਥੋਂ ਲੋਕਾਂ ਨੇ ਕਾਲਾਂ ਕੀਤੀਆਂ। ਉੱਥੇ ਦਾ ਜਿਹੜਾ ਗ੍ਰੀਨਵੁੱਡ ਦਾ ਮੇਅਰ ਆ ਉਹਨ ਪ੍ਰੈਸ ਨੂੰ ਕਹਿ ਦਿੱਤਾ ਵੀ ਜਿਹੜੀਆਂ ਕਿਰਪਾਨਾਂ ਆ ਉਹ ਮਾਰੀਆਂ ਇਹਨਾਂ ਨੇ ਇੱਕ ਦੂਜੇ ਦੇ, ਤੇ ਉਹਦੇ ਨਾਲ ਬਹੁਤ ਲੋਕ ਫੱਟੜ ਹੋ ਗਏ ਵੱਡੀ ਗਿਣਤੀ, ਜਦੋਂ ਕਿ ਟੋਟਲੀ ਇਹ ਝੂਠ ਸੀ। ਕਿਸੇ ਦੇ ਕੋਈ ਕਿਰਪਾਨ ਨਹੀਂ ਲੱਗੀ। ਹਾਂ, ਧੱਕਾ ਮੁੱਕੀ ਹੋਏ ਆ ਉਹ ਜ਼ਰੂਰ ਹੋਈ ਹੈਗੀ ਆ। ਹੁਣ ਬਾਅਦ ਦੇ ਵਿੱਚ ਰਿਪੋਰਟ ਆ ਰਹੀ ਵੀ ਨਹੀਂ ਜੀ, ਉਹ ਥੋੜੇ ਜਿਹੇ 2-3 ਬੰਦੇ ਬਰੂਜ਼ਸ ਉਹਨਾਂ ਦੇ ਆਏ ਸੀਗੇ, ਵੀ ਕਿਸੇ ਤਰ੍ਹਾਂ ਦੀ ਇੰਜਰੀ ਨਹੀਂ ਹੋਈ। ਸੋ ਬਦਨਾਮੀ ਇੱਦਾਂ ਹੁੰਦੀ ਹੈਗੀ ਆ।
ਸੋ ਇਹ ਜਿਹੜਾ ਹੈ ਨਾ, ਇਹ ਜਿੰਨੇ ਵੀ ਸਾਡੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹਨਾਂ ਨੂੰ ਇਹਨਾਂ ਦੇ ਉੱਤੇ ਐਕਟ ਕਰਨਾ ਚਾਹੀਦਾ ਆ, ਕਿਉਂਕਿ ਜਿਹੜੇ ਵਿਰੋਧੀ ਬੰਦੇ ਆ ਉਹਨਾਂ ਨੂੰ ਭੱਜ ਮਿਲ ਜਾਂਦਾ ਗੱਲ ਕਰਨ ਦਾ। ਮੈਂ ਦੇਖਦਾ ਵੀ ਕਈ ਬਹੁਤ ਲਓ ਜੀ ਇਹਨਾਂ ਨੇ ਖਾਲਸਤਾਨ ਬਣਾ ਕੇ ਕੀ ਕਰਨਾ, ਇੱਕ ਗੁਰਦੁਆਰਾ ਸਾਹਿਬ ਨਹੀਂ ਹੁੰਦਾ। ਜਦੋਂ ਕੋਈ ਨਾ ਕਿ ਖਾਲਸਤਾਨ ਦਾ ਗੁਰਦੁਆਰੇ ਦੀ ਇਸ ਇਲੈਕਸ਼ਨ ਨਾਲ, ਇਸ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇੱਦਾਂ ਹੀ ਜੀ ਉੱਥੇ ਗੋਲਕਾਂ ਚੱਕ ਦਿਓ ਜੀ, ਪੈਸੇ ਦੇਣਾ ਬੰਦ ਕਰ ਦਿਓ। ਪਿਆ ਪਿੱਛੇ ਜਿੰਨੇ 40-40 50-50 ਟਰੱਕ ਜਿਹੜੇ ਗਏ ਸੀਗੇ ਉਹ ਕਿੱਥੋਂ ਗਏ ਸੀ? ਗੁਰੂ ਘਰਾਂ ਚੋਂ ਸਿੱਖਾਂ ਨੇ ਇਕੱਠੇ ਕਰਕੇ ਪੈਸੇ ਦਿੱਤੇ ਸੀ। ਸੋ ਬਹਾਨਾ ਮਿਲ ਜਾਂਦਾ। ਸੋ ਲੜਾਈ ਸਿਰਫ ਇੱਕ ਹਉਮੈ ਦੀ ਆ, ਚੌਧਰ ਦੀ ਆ, ਨਾ ਇਹਦੇ 'ਚ ਕੋਈ ਪੈਸੇ ਦਾ ਲੈਣਾ ਦੇਣਾ ਆ, ਨਾ ਇਹਦੇ 'ਚ ਕੋਈ ਖਾਲਿਸਤਾਨ ਦੀ ਗੱਲ ਹੈਗੀ ਆ। ਪਰ ਜਿਸ ਤਰ੍ਹਾਂ ਜਿਹੜਾ ਆਪਾਂ ਰੌਲਾ ਪਾਉਂਦੇ ਰਹਿੰਦੇ ਆ ਵੀ ਜੀ ਉੱਥੇ ਸਾਨੂੰ ਆਹ ਤਾਕਤਾਂ ਜਿਹੜੀਆਂ ਬਦਨਾਮ ਕਰਦੀਆਂ, ਅਸੀਂ ਆਪਣੇ ਆਪ ਇਹ ਕਰਕੇ ਉਹਨਾਂ ਨੂੰ ਜ਼ੋਰ ਲਾਣਾ ਨਹੀਂ ਪੈਂਦਾ, ਆਪ ਹੀ ਬਦਨਾਮੀ ਕਰਾ ਲੈਂਦੇ ਆ। ਬਿਲਕੁਲ ਜੀ, ਕਿਤੇ ਨਾ ਕਿਤੇ ਉਹ ਕਾਮਯਾਬ ਨੇ ਆਪਸ ਦੇ ਵਿੱਚ ਧੜਿਆਂ 'ਚ ਵੰਡ ਦਿੱਤਾ। ਹਰ ਇੱਕ ਨੂੰ ਸਿੱਖੀ ਦੇ ਨਾਲੋਂ ਜ਼ਿਆਦਾ ਆਪਣਾ ਜਿਹੜਾ ਗੁੱਟ ਆ ਉਹ ਪਿਆਰਾ ਹੋ ਗਿਆ ਵੀ ਮੇਰਾ ਗੁੱਟ ਹੀ ਜਿਹੜਾ ਆ ਉਹੀ ਬਸ ਸਿੱਖੀ ਨੂੰ ਸਾਂਭ ਸਕਦਾ, ਉਹੀ ਬਸ ਸਿੱਖੀ ਨੂੰ ਅੱਗੇ ਜਿਹੜਾ ਉਹ ਲਿਜਾ ਸਕਦਾ ਆ। ਜੇ ਤੁਸੀਂ ਮੇਰੇ ਵਿਰੋਧੀ ਗੁੱਟ ਦੇ ਹੋ ਤਾਂ ਫਿਰ ਤੁਹਾਨੂੰ ਨਹੀਂ, ਨਾ ਤੁਹਾਨੂੰ ਕੋਈ ਸਮਝ ਆ, ਨਾ ਤੁਹਾਨੂੰ ਕੋਈ ਅਕਲ ਆ। ਤੁਸੀਂ ਐਵੇਂ ਜਿਹੜੀਆਂ ਆਪਣੀਆਂ ਗੱਲਾਂ ਨਾਲ ਜਿਹੜੀ ਇੱਕ ਹਿਸਾਬ ਦੇ ਨਾਲ ਮਾਰੀ ਜਾਓ। ਇਦਾਂ ਦੇ ਜਿਹੜੇ ਵਿਚਾਰ ਲੋਕਾਂ ਦੇ ਆਪਸ ਦੇ ਵਿੱਚ ਬਣ ਚੁੱਕੇ ਆ। ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਮੁਹੱਬਤ ਇਤਫਾਕ ਦੇ ਨਾਲ ਰਹਿਣ ਦੀ ਬਜਾਏ ਇੱਕ ਦੂਜੇ ਦੇ ਨਾਲ ਈਰਖਾ ਭਰਪੂਰ ਜਿਹੜੇ ਆਪਾਂ ਰਹਿ ਰਹੇ ਆ। ਤੂੰ ਵਿਰੋਧੀ ਪਾਰਟੀ ਦਾ ਬੰਦਾ, ਤੇਰੇ ਨਾਲ ਤੇ ਆਪਾਂ ਗੱਲ ਵੀ ਜਿਹੜੀ ਆ ਉਹ ਨਹੀਂ ਕਰਨੀ। ਬਲਕਿ ਇਹ ਹੋਣਾ ਚਾਹੀਦਾ ਹਰਜੋਤ ਸਿੰਘ ਜੀ ਵੀ ਜਿੱਥੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਆ, ਅਜਿਹੇ ਲੋਕ ਜਿਹੜੇ ਇਹ ਆਪਸ ਦੇ ਵਿੱਚ ਇਦਾਂ ਜਿਹੜੀ ਲੜਦੇ ਨੇ, ਤੇ ਜਿਹੜੀ ਆਮ ਉੱਥੇ ਸਿੱਖ ਸੰਗਤ, ਆਮ ਜਿਹੜੇ ਸ਼ਰਧਾਲੂ ਆ ਜਿਹੜੇ ਨਤਮਸਤਕ ਹੋਣ ਜਾਂਦੇ ਆ, ਮਨ ਦੇ ਵਿੱਚ ਜਿਹੜਾ ਉਹ ਚੈਨ ਲੈਣ ਦੇ ਲਈ ਜਿਹੜਾ ਉਹ ਜਾਂਦੇ ਨੇ, ਉਹਨਾਂ ਨੇ ਬਾਅਦ ਮੁੜ ਕੇ ਆਉਣਾ ਇੱਧਰ ਨੂੰ। ਉਹਨਾਂ ਨੇ ਕਹਿਣਾ ਯਾਰ ਅਸੀਂ ਜੇ ਕੋਈ ਪਹਿਲੀ ਦੀ ਆਇਆ ਹੋਊਗਾ ਉੱਥੇ ਦੇਖਣ ਦੇ ਲਈ, ਚਲੋ ਗੁਰਦੁਆਰਾ ਸਾਹਿਬ ਦੇਖ ਕੇ ਆਉਂਦੇ ਆ, ਆਪਾਂ ਜਾ ਕੇ ਆਉਂਦੇ ਆ। ਉੱਥੇ ਉਹਨੇ ਜਦੋਂ ਆਹ ਚੀਜ਼ ਦੇਖ ਲਈ ਤੇ ਉਹਨੇ ਕਦੇ ਮੁੜ ਕੇ ਗੁਰਦੁਆਰੇ ਸਾਹਿਬ ਵੱਲ ਨੂੰ ਮੂੰਹ ਕਰਨਾ ਹੈ। ਇਹ ਤੁਸੀਂ ਦੇਖੋ ਵੀ ਆਪਾਂ ਕਿੰਨੇ ਜਿਹੜੇ ਚੀਜ਼ਾਂ ਨੂੰ ਜਿਹੜੇ ਆ ਉਹ ਤੁਸੀਂ ਤੋੜ ਰਹੇ ਆ। ਤੁਹਾਨੂੰ ਬਹੁਤਾ ਹੀ ਸ਼ੌਂਕ ਆ ਲੜਾਈ ਦਾ, ਬਾਹਰ ਅਖਾੜੇ ਬਣੇ ਆ, UFC ਦੀਆਂ ਚੈਂਪੀਅਨਸ਼ਿਪ ਹੁੰਦੀਆਂ, ਬੜਾ ਕੁਝ ਹੁੰਦਾ ਆ। ਬਾਕਸਿੰਗ ਕਰ ਲਓ ਤੁਸੀਂ ਆਪਸ ਦੇ ਵਿੱਚ, ਉਦਾਂ ਹੀ ਕਰ ਲਓ ਵੀ ਇਦਾਂ ਦੇ ਜਿਹੜੇ ਗੇਮ ਖੇਡ ਲਿਆ ਕਰੋ ਕੋਈ ਇਦਾਂ ਦੀ, ਹਨਾ ਵੀ ਤੁਸੀਂ ਇੰਨਾ ਕੁਝ ਜਿਹੜਾ ਕਰਨਾ, ਇਹ ਬਹੁਤ ਹੀ ਮੰਦਭਾਗੀ ਗੱਲ ਆ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਜਿਹੜਾ ਭੰਗ ਕਰ ਰਹੇ ਆ ਗੁਰਦੁਆਰਾ ਸਾਹਿਬ ਦੇ ਨਾਲ, ਜਿੱਥੇ ਜਾ ਕੇ ਆਪਾਂ ਰੂਹਾਨੀਅਤ ਦੀਆਂ ਗੱਲਾਂ ਕਰਨੀਆਂ ਤੇ ਉੱਥੇ ਜੇ ਦੁਨਿਆਵੀ ਚੀਜ਼ਾਂ ਨੂੰ ਲੈ ਕੇ ਆਪਾਂ ਇਦਾਂ ਹੀ ਲੜਾਈਆਂ ਦਾ ਪ੍ਰਦਰਸ਼ਨ ਕਰਨਾ ਆ, ਫਿਰ ਤਾਂ ਬਹੁਤ ਅਫਸੋਸਜਨਕ ਜਿਹੜੀ ਇਹ ਗੱਲ ਆ। ਬਲਕਿ ਇਹ ਇਹਨਾਂ ਬੰਦਿਆਂ ਨੂੰ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਆ ਵੀ ਸਮਾਜਿਕ ਤੌਰ ਦੇ ਉੱਤੇ ਤੇ ਜਿਹੜਾ ਇੱਕ ਧਾਰਮਿਕ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਕਿਤੇ ਨਾ ਕਿਸੇ ਤਰੀਕੇ ਦੇ ਜਿਹੜੀ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਮੈਂ ਨਹੀਂ ਕਹਿੰਦਾ ਵੀ ਕਿੱਦਾਂ ਦੀ ਸਜ਼ਾ ਹੋਵੇ, ਕਿਹੜੀ ਸਜ਼ਾ ਹੋਵੇ, ਪਰ ਕੁਛ ਨਾ ਕੁਛ ਜਿਹੜਾ ਆ ਇਹਨਾਂ ਨੂੰ ਇੱਕ ਚੀਜ਼ ਇੱਕ ਮੌਕਾ ਉਹਨਾਂ ਨੂੰ ਦੇਣਾ ਚਾਹੀਦਾ ਆ ਇਹ ਚੀਜ਼ ਦੇ ਲਈ ਵੀ ਉਹ ਵੇਖਣ, ਪਛਤਾਤਾਪ ਹੋਵੇ ਉਹਨਾਂ ਨੂੰ ਵੀ ਆ ਅਸੀਂ ਜਿਹੜਾ ਕੀ ਕਰ ਬੈਠੇ ਆ। ਇਹਦੇ ਨਾਲ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਹਸਤ ਹੋਈਆਂ। ਬਿਲਕੁਲ। ਫਿਰ ਸਾਡੇ ਵੀ ਕਈ ਵਾਰੀ ਕਾਲ ਕਰਦੇ ਹੈਗੇ ਰੇਡੀਓ ਤੇ, ਤੁਸੀਂ ਜੀ ਫੇਸਬੁੱਕ ਤੇ ਕਿਉਂ ਸ਼ੇਅਰ ਕਰਦੇ ਆ? ਹੁਣ ਜਦੋਂ ਇੰਨੇ ਮੀਡੀਆ ਦੇ ਵਿੱਚ ਜਿਹੜਾ ਜਿੰਨਾ ਮੇਜਰ ਮੀਡੀਆ ਹੈਗਾ ਉਹਦੇ ਵਿੱਚ ਹੈਗੇ, ਉੱਥੇ ਤੁਸੀਂ ਕੀ ਕਰੋਗੇ? ਇਹੀ ਪ੍ਰੋਬਲਮ ਆ ਸਾਡੀ ਜਿਹੜੀ ਖਾਸ ਕਰਕੇ ਪੰਜਾਬੀਆਂ ਦੀ। ਜਦੋਂ ਇਦਾਂ ਦੀ ਖਬਰ ਆਉਂਦੀ ਆ, ਨੈਗੇਟਿਵ ਗੱਲ ਹੁੰਦੀ ਆ, ਆਪਾਂ ਸਾਰੇ ਉਹਦਾ ਵਿਰੋਧ ਨਹੀਂ ਕਰਦੇ ਹੈਗੇ ਓਪਨਲੀ। ਜਿੰਨੀਆਂ ਸਿੱਖ ਜਥੇਬੰਦੀਆਂ ਪਰਦੇ ਪਿੱਛੇ ਹਟ ਕਰਨ ਦੀ ਕੋਸ਼ਿਸ਼ ਕਰਦੇ, ਜਿੰਨੀਆਂ ਸਿੱਖ ਜਥੇਬੰਦੀਆਂ ਉਹ ਸੁੱਤੀਆਂ ਰਹਿੰਦੀਆਂ ਆ, ਕੋਈ ਬਿਆਨ ਨਹੀਂ ਦਿੰਦੀਆਂ ਹੈਗੀਆਂ, ਹਨਾ। ਤੇ ਜਿਹੜੇ ਵਿਚਾਰੇ ਚੰਗੇ ਕੰਮ ਕਰਦੇ, ਇੰਡੀਆਨਾ 'ਚ ਪਿੱਛੇ ਕਿੰਨੇ ਵਧੀਆ ਕੰਮ ਹੋਏ ਹੈਗੇ ਆ। ਉੱਥੇ ਪਿੱਛੇ ਗਵਰਨਰ ਵੀ ਆਇਆ ਸੀ ਇੰਡੀਆਨਾ ਦੇ, ਕੁਝ ਸਿੱਖ ਜਿੱਦਾਂ ਇੱਕ ਕਮਰਸ ਮੀਟਿੰਗ ਦੇ ਵਿੱਚ ਵੀ ਗਏ ਸੀ ਅਰਜਨਟੀਨਾ 'ਚ, ਹਨਾ। ਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਇੰਡੀਆਨਾ ਦਾ ਪਹਿਲਾਂ ਕਾਂਗਰਸਮੈਨ ਸੀ, ਫਿਰ ਗਵਰਨਰ ਰਹਿ ਚੁੱਕਾ ਸੀ, ਹੁਣ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ, ਆਉਣ ਵਾਲੇ ਸਮੇਂ 'ਚ ਕਦੇ ਉਹ ਪ੍ਰੈਜ਼ੀਡੈਂਟ ਵੀ ਬਣ ਸਕਦਾ ਹੈਗਾ ਆ। ਤੇ ਪਰ ਜੇ ਅਗਲਿਆਂ ਦੇ ਮਨ ਦੇ ਵਿੱਚ ਇਦਾਂ ਦਾ ਹੋਊਗਾ ਵੀ ਦੇਖ ਲਓ ਇਹਨਾਂ ਦਾ ਕੀ ਹਾਲ ਚੱਲ ਆ, ਤਾਂ ਫਿਰ ਕੀ ਤੁਸੀਂ ਸ਼ੋਅ ਕਰੋਗੇ? ਜੀ ਬਿਲਕੁਲ ਬਿਲਕੁਲ। ਅੱਜ ਦੇਖੋ ਉੱਥੋਂ ਦੇ ਮੇਅਰ ਨੇ ਕਿਰਪਾਨਾਂ ਦੀ ਗੱਲ ਕਰਕੇ ਜਿਹੜੀ ਕਿਤੇ ਵੀ ਇੰਜਰਡ ਹੋਏ ਆ, ਕੱਲ ਨੂੰ ਕਿਸੇ ਨੇ ਉੱਥੇ ਕਹਿ ਦੇਣਾ ਵੀ ਕਿਰਪਾਨਾਂ ਬੈਨ ਹੋਣੀਆਂ ਚਾਹੀਦੀਆਂ। ਉਹਨਾਂ ਨੇ ਗੁਰਦੁਆਰਿਆਂ ਵਿੱਚ ਵੀ ਜਿਹੜੀ ਆ ਉਹਦੀ ਬੈਨ ਦੀ ਜਿਹੜੀ ਗੱਲ ਲੈ ਕੇ ਆ ਜਾਣੀ ਆ। ਫਿਰ ਕਿਹੜੇ ਪਾਸੇ ਨੂੰ ਜਿਹੜਾ ਤੁਸੀਂ ਜਾਣਾ ਹੈ ਵੀ ਤੁਸੀਂ ਆਪਣੀਆਂ ਅਕਲ ਨੂੰ ਜਿਹੜੀਆਂ ਉਹ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਲੋਕਾਂ ਨੇ ਕਿੰਨੇ ਸਾਲਾਂ ਵੱਧੀ ਲੜਾਈਆਂ ਲੜ ਕੇ ਜਿਹੜੀ ਆ ਕਿਰਪਾਨ ਦੀ ਲੜਾਈ ਲੜੀ ਆ, ਖਾਸ ਕਰਕੇ ਕੈਲੀਫੋਰਨੀਆ 'ਚ। ਹਾਂਜੀ ਵੀ ਸਾਨੂੰ ਇਹ ਹੱਕ ਦੇਣਾ ਚਾਹੀਦਾ। ਤੇ ਜਦੋਂ ਮੁੜ ਕੇ ਇਦਾਂ ਦੀ ਇਨਸੀਡੈਂਟ ਹੁੰਦੀ ਹੈਗੀ ਆ, ਚਾਹੇ ਨਾ ਵੀ ਹੋਈ ਹੋਵੇ, ਉਹਦੇ ਨਾਲ ਬਦਨਾਮੀ ਹੋ ਗਈ, ਤੇ ਫਿਰ ਗੱਲ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ। ਹਰਜੋਤ ਸਿੰਘ ਜੀ ਇਹ ਜਿਹੜੀ ਉਹ ਗੱਲ ਕਰਨ ਦਾ, ਇਹ ਗੁੱਟਬੰਦੀ ਤੋਂ ਉੱਤੇ ਉੱਠੋ, ਸਿੱਖੀ ਦੇ ਨਾਲ ਜਿਹੜਾ ਉਹ ਪਿਆਰ ਰੱਖੋ, ਗੁਰੂ ਦੇ ਨਾਲ ਜਿਹੜਾ ਗੁਰੂ ਸ਼ਬਦ ਦੇ ਨਾਲ, ਸ਼ਬਦ ਗੁਰੂ ਦੇ ਨਾਲ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਜਿਹੜਾ ਸਮਝੋ, ਉਹਨਾਂ ਦੇ ਨਾਲ ਜਿਹੜਾ ਉਹ ਗ੍ਰਹਿਣ ਕਰੋ।
ਮੇਰੀ ਹਉਮੈ ਵੱਡੀ ਆ, ਤੇਰੀ ਹਉਮੈ ਵੱਡੀ ਆ, ਬਸ ਇਸ ਲੜਾਈ ਦੇ ਕਰਦੇ ਆ ਜਿਹੜਾ ਸਿੱਖ ਕੌਮ ਦੀ ਹਸਤੀ ਦੇ ਉੱਤੇ ਜਿਹੜੇ ਦਾਗ ਜਿਹੜੇ ਇਦਾਂ ਦੇ ਨਾ ਲਾਏ ਜਾਣ, ਸਾਰਿਆਂ ਨੂੰ ਮਿਲ ਜੁਲ ਕੇ ਰਹਿਣ ਦੀ ਜਿਹੜੀ ਆ ਉਹ ਗੱਲ ਹੋਣੀ ਚਾਹੀਦੀ ਆ। ਸੋ ਇਹ ਬਹੁਤ ਸਾਰੇ ਜਿਹੜੇ ਕਹਿਣਗੇ ਚਲੋ ਇਹ ਤਾਂ ਹੁੰਦਾ ਰਹਿੰਦਾ, ਠੀਕ ਆ, ਡੈਫੀਨੇਟਲੀ ਘਰਾਂ ਦੇ ਵਿੱਚ ਵੀ ਲੜਾਈਆਂ ਹੁੰਦੀਆਂ, ਕਿਤੇ ਵੀ ਲੜਾਈ ਕਿਸੇ ਦੀ ਵੀ ਜਿਹੜੀ ਆ ਹੋ ਸਕਦੀ ਆ, ਪਰ ਇੱਕ ਮਰਿਆਦਾ ਹੁੰਦੀ ਆ ਹਰ ਇੱਕ ਥਾਂ ਦੀ, ਵੀ ਕਿੱਥੇ ਤੁਸੀਂ ਪਹੁੰਚੇ ਹੋਏ ਹੋ, ਕੀ ਆ, ਕਿੱਦਾਂ ਦਾ ਦਿਹਾੜਾ ਤੁਸੀਂ ਉੱਥੇ ਮਨਾਉਣ ਦੇ ਹੋ, ਤੇ ਤੁਸੀਂ ਜਿਹੜਾ ਆ ਉਹ ਕੀ ਉੱਥੇ ਸਾਰੀ ਦੁਨੀਆ ਨੂੰ ਜਿਹੜਾ ਕੀ ਸੰਦੇਸ਼ ਜਿਹੜਾ ਜੀ ਦੇ ਰਹੇ ਹੋ। ਹਰ ਇੱਕ ਪਾਸੇ ਹੁਣ ਇਸ ਟਾਈਮ ਬਹੁਤ ਜਿਹੜੀ ਆ ਵੱਡੀ ਪ੍ਰੋਬਲਮ ਆ। ਰੀਜ਼ਨ ਕੀ ਆ, ਕੋਈ ਜਾਣੇ ਪੁੱਛ ਰਹੇ ਨੇ, ਰੀਜ਼ਨ ਦੇਖੋ ਹੁਣ ਦੱਸ ਕੇ ਹਟੇ ਆ, ਚੌਧਰ ਦਾ ਬਸ ਉਹੀ ਆ, ਹੋਰ ਕੋਈ ਨਹੀਂ। ਮੈਨੂੰ ਪ੍ਰਧਾਨ ਸਾਹਿਬ ਕਹਿਣ, ਮੈਨੂੰ ਆਹ ਕਹਿਣ, ਮੈਨੂੰ ਉਹ ਕਹਿਣ, ਬਸ ਇੰਨਾ ਕਿ ਜਿਹੜਾ ਆ ਜੀ ਉਹਦੇ ਪਿੱਛੇ ਜਿਹੜਾ ਉਹ ਰੀਜ਼ਨ ਹੈਗਾ। ਗੋਲਕ ਨੂੰ ਤਾਂ ਐਵੇਂ ਜਿਹੜਾ ਆ ਉਹ ਨਾਮ ਜਿਹੜਾ ਬਦਨਾਮ ਕਰਦੇ ਆ, ਬਹੁਤ ਹੀ ਕਿਤੇ ਬਹੁਤ ਘੱਟ ਕੋਈ ਇਦਾਂ ਦੀ ਜਿਹੜੀ ਉਹ ਗੱਲ ਆਉਂਦੀ ਆ। ਬਸ ਸਿਰਫ ਤੇ ਸਿਰਫ ਇਹ ਆ ਵੀ ਮੈਂ ਮਾਈਕ ਤੇ ਉੱਥੇ ਬੋਲਣਾ ਆ ਤੇ ਮੈਂ ਜਿਹੜਾ ਮੇਰੇ ਪਿੱਛੇ ਨਾਂ ਦੇ ਪਿੱਛੇ ਕੁਛ ਜਿਹੜਾ ਉਹ ਲੱਗਣਾ ਚਾਹੀਦਾ। ਇਸੇ ਚੀਜ਼ ਨੂੰ ਲੈ ਕੇ ਇਹ ਬਹੁਤ ਹੀ ਇੱਕ ਦੁਖਦਾਈ, ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਆਪਣੀ ਭਾਈਚਾਰੇ ਦੇ ਲਈ ਜਿਹੜੀ ਇਹ ਵਾਪਰੀ ਆ ਇੰਡੀਆਨਾ ਤੋਂ। ਅਜੇ ਦੇਖੋ ਕੈਲੀਫੋਰਨੀਆ ਦੇ ਵਿੱਚ ਉੱਥੇ ਦੇ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੇ ਆ ਸਿੱਖ ਇੱਥੇ ਵਸ ਰਹੇ ਨੇ। ਇੱਥੇ ਬੜੀ ਦੇਖੋ ਪਿਆਰ ਦੇ ਨਾਲ ਜਿਹੜੇ ਦੋ ਨਗਰ ਕੀਰਤਨ ਇੱਕ ਦਿਨ ਦੇ ਵਿੱਚ ਜਿਹੜੇ ਉੱਥੇ ਹੋਏ ਆ, ਤੇ ਉੱਥੇ ਜਿਹੜੇ ਚੰਦ ਜਿਹੜੇ ਲੋਕ ਰਹਿ ਰਹੇ ਆ ਉਹ ਵੀ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰ ਰਹੇ। ਇਹ ਕੀ ਬਹੁਤ ਮੰਦਭਾਗੀ ਗੱਲ ਆ। ਆਪਾਂ ਨੂੰ ਸੋਚਣ ਵਿਚਾਰਨ ਦੀ ਜਿਹੜੀ ਇਸ ਚੀਜ਼ ਦੇ ਪ੍ਰਤੀ ਜ਼ਰੂਰਤ ਹੈਗੀ ਆ ਵੀ ਆਪਾਂ ਸਿੱਖੀ ਦਾ ਨਾਮ ਰੌਸ਼ਨ ਕਰਨਾ ਹੈ, ਬਦਨਾਮ ਨਹੀਂ ਕਰਨਾ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਵੀਰ ਸਿੰਘ ਜਿਹੜੇ ਕੌਮੀ ਹੈਗੇ ਆ, ਜੇਮਸ ਕੌਮੀ FBI ਦੇ ਜਿਹੜੇ ਡਾਇਰੈਕਟਰ ਰਹਿ ਚੁੱਕੇ ਆ, ਉਹਨਾਂ ਨੇ ਇੱਕ ਬੁੱਕ ਲਿਖੀ ਹੈਗੀ ਆ, ਕੱਲ ਇੰਟਰਵਿਊ ਵੀ ਦਿੱਤੀ ਉਹਨਾਂ ਨੇ ABC ਨੂੰ 5 ਘੰਟੇ ਦੇ ਕਰੀਬ ਜਿਹੜੇ ਜਾਰਜ ਸਟੈਪਨਲਸ ਜਿਹੜੇ ਹੈਗੇ ਆ ਉਹਨਾਂ ਨੂੰ ਇੰਟਰਵਿਊ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਕਾਫੀ ਚਾਰਜਸ ਵੀ ਲਾਏ ਹੈਗੇ ਆ ਤੇ ਕਈ ਗੱਲਾਂ ਨੂੰ ਕਈ ਵਧਾ ਚੜਾ ਕੇ ਵੀ ਕਹਿੰਦੇ ਦੱਸਿਆ ਗਿਆ ਤਾਂ ਕਿ ਜਿਹੜੀ ਉਹਨਾਂ ਦੀ ਬੁੱਕ ਆ ਉਹ ਕਾਫੀ ਪਪੂਲਰ ਹੋ ਜਾਏ। ਪਰ ਪਹਿਲੀ ਵਾਰੀ ਮੈਂ ਦੇਖ ਰਿਹਾ ਸੀ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਮੋਰਲੀ ਅਨਫਿਟ ਹੈਗੇ ਆ। ਇਹ ਵੀ ਉਹਨੇ ਕਿਹਾ ਵੀ ਉਹ ਸਮਾਰਟ ਬਹੁਤ ਆ ਪਰ ਮੋਰਲੀ ਜਿਹੜੇ ਆ ਉਹ ਅਨਫਿਟ ਹੈਗੇ ਆ। ਤੇ ਪਰ ਬਹੁਤ ਸਾਰੇ ਜਿਹੜੇ ਸੀਨੀਅਰ ਜਿਹੜੇ ਮੈਂਬਰਸ ਹੈਗੇ ਆ ਕਾਂਗਰਸ ਦੇ, ਸੈਨੇਟ ਦੇ ਜਾਂ ਜਿਹੜੇ ਪੋਲੀਟੀਕਲੀ ਇਨਵੋਲਵ ਆ, ਉਹ ਕਹਿੰਦੇ ਵੀ ਜੇਮਸ ਕੌਮੀ ਨੂੰ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਰਸ਼ੀਆ ਵਾਲੀ, ਇਦਾਂ ਦੀਆਂ ਕਈ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਬੁੱਕ 'ਚ, ਉਹ ਸ਼ੇਅਰ ਕਰਨੀਆਂ ਨਹੀਂ ਚਾਹੀਦੀਆਂ ਸੀ। ਜੀ ਬਿਲਕੁਲ। ਆਈ ਥਿੰਕ ਮੈਨੂੰ ਇਦਾਂ ਲੱਗ ਰਿਹਾ ਆ ਕੁਝ ਦਿਨ ਪਹਿਲਾਂ ਹਰਜੋਤ ਜੀ, ਕੁਝ ਮਹੀਨੇ ਪਹਿਲਾਂ ਜਿਹੜੇ ਜੇਮਸ ਕੌਮੀ ਆ ਉਹਨਾਂ ਨੇ ਜਿਹੜਾ ਓਹਾਇਓ ਦੇ ਵਿੱਚ ਜਿਹੜੇ ਰਨਿੰਗ ਸ਼ੂਜ਼ ਤੇ ਆਪ ਭੱਜਦੇ ਹੋਏ ਜਿਹੜੀ ਇਹ ਤਸਵੀਰ ਪਾਈ ਸੀ। ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਿਤ ਆ ਉਹ ਕਹਿ ਰਹੇ ਸੀ ਵੀ ਬੰਦਾ ਜੇ ਓਹਾਇਓ ਦੇ ਵਿੱਚ ਰਨ ਕਰ ਲਿਆ ਇਹਦਾ ਮਤਲਬ ਇਹ ਸਭ ਨੂੰ ਜਿਹੜੀ ਸਮਝਣ ਦੀ ਨਾਲ ਦੇ ਨਾਲ ਜ਼ਰੂਰਤ ਆ ਆਇਓਵਾ ਦੇ ਵਿੱਚ ਵੀ ਇਹ ਬਹੁਤ ਕ੍ਰੂਸ਼ਲ ਸਟੇਟ ਹੁੰਦੀਆਂ ਆ, ਜਿੰਨੇ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਆ ਉਹਦੇ ਲਈ ਰਨ ਕਰਨਾ ਹੁੰਦਾ ਆ, ਤੇ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਕਰ ਰਹੇ ਸੀ। ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਇਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੋਵੇ ਵੀ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਜਿਹੜਾ ਪ੍ਰੈਜ਼ੀਡੈਂਸੀ ਦੇ ਲਈ ਜਿਹੜਾ ਉਹ ਰਨ ਕਰਨਾ ਹੈ, ਤੇ ਉਹ ਆਲਰੇਡੀ ਉਹਨੇ ਹੁਣ ਤੋਂ ਹੀ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਇੱਕ ਤਾਂ ਜਿਹੜੇ ਮੌਜੂਦਾ ਜਿਹੜੇ ਰਾਸ਼ਟਰਪਤੀ ਆ ਉਹਨਾਂ ਤੇ ਉਹਨਾਂ ਦੀ ਪਾਰਟੀ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦੀ ਇਸ ਬੁੱਕ ਦੇ ਜ਼ਰੀਏ ਕੋਸ਼ਿਸ਼ ਆ। ਹੋ ਸਕਦਾ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਵਧਾ ਚੜਾ ਕੇ ਵੀ ਆ, ਕੁਝ ਸੱਚੀਆਂ ਵੀ ਜਿਹੜੀਆਂ ਹੋਣਗੀਆਂ, ਪਰ ਉਹਨਾਂ ਦਾ ਜਿਹੜਾ ਇਹ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਵੀ ਮੋਰਲੀ ਜਿਹੜਾ ਅਨਫਿਟ ਇਹ ਹੈਗਾ ਆ, ਇਹ ਇੱਕ ਕਾਫੀ ਜਿਹੜਾ ਕਹਿ ਲਓ ਵੀ ਚਿੰਤਾ ਦਾ ਵਿਸ਼ਾ। ਉੱਦਾਂ ਵੈਸੇ ਥੋੜਾ ਚਿਰ ਪਹਿਲਾਂ ਇੱਕ ਹੋਰ ਬੰਦੇ ਦੀ ਵੀ ਹਰਜੋਤ ਸਿੰਘ ਜੀ ਇੱਕ ਕਿਤਾਬ ਆਈ ਸੀ ਜਿਸਨੇ ਉਦੋਂ ਵੀ ਬਹੁਤ ਜ਼ਿਆਦਾ ਜਿਹੜੀਆਂ ਗੱਲਾਂ ਕੀਤੀਆਂ ਤੇ ਮੁੜ ਕੇ ਫਿਰ ਠੰਡਾ ਪੈ ਗਿਆ, ਬਾਅਦ ਚ ਠੰਡਾ ਪੈ ਗਿਆ ਸੀਗਾ ਸਾਰਾ ਗੱਲ। ਤੇ ਵਾਈਟ ਹਾਊਸ ਨੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਜੇਮਸ ਕੌਮੀ ਨੂੰ ਵੀ ਕਾਫੀ ਜਿਹੜੀ ਉਹਨਾਂ ਨੇ ਤਾੜਨਾ ਜਿਹੜੀ ਪਾਈ ਆ, ਉਹਨਾਂ ਨੇ ਲੈਸ਼ ਆਊਟ ਕੀਤਾ ਹੈ। ਜਿਹੜੀ ਇਹਨਾਂ ਦੀ ਇੱਕ ਐਕਸਪਲੋਸਿਵ ਇੰਟਰਵਿਊ ਕੱਲ ਜਿਹੜੀ ABC ਨਿਊਜ਼ ਦੇ ਉੱਤੇ ਜਿਹੜੀ ਜੇਮਸ ਕੌਮੀ ਨੇ ਦਿੱਤੀ ਆ, ਤੇ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੇ ਟਵੀਟ ਵੀ ਜਿਹੜਾ ਕੀਤਾ ਹੈ, ਕਹਿੰਦਾ ਜੇਮਸ ਕੌਮੀ ਨੇ ਹਿਲਰੀ ਕਲਿੰਟਨ ਨੂੰ ਜਿਹੜਾ ਐਕਸੋਨਰੇਟ ਜਿਹੜਾ ਕੀਤਾ ਉਸ ਤੋਂ ਪਹਿਲਾਂ, ਉਸ ਤੋਂ ਕਈ ਟਾਈਮ ਪਹਿਲਾਂ ਹੀ ਜਿਹੜਾ ਆ ਉਹ ਕਰਦੇ ਹੋਏ, ਤੇ ਲਾਈ ਕੀਤਾ ਉਹਨੇ ਕਾਂਗਰਸ ਦੇ ਵਿੱਚ ਸੈਨੇਟਰਸ ਨੂੰ, ਉੱਥੇ ਜਿਹੜਾ ਉਹਨੇ ਝੂਠ ਵੀ ਬੋਲਿਆ ਆ, ਤੇ ਉਹਦੇ ਮੁਤਾਬਕ ਉਹਨੇ ਆਪਣੇ ਜਿਹੜੇ ਪੋਲ ਨੰਬਰਸ
ਉਹ ਬਣਾਏ। ਤੇ ਇਹੀ ਨਹੀਂ, ਜਿਹੜੇ ਮਕੈਬ ਸੀਗੇ ਉਹਨਾਂ ਦੇ ਅੰਡਰ ਕੰਮ ਕਰਦੇ ਸੀਗੇ FBI ਦੇ ਜਿਹੜੇ ਡਿਪਟੀ ਜਿਹੜੇ ਡਾਇਰੈਕਟਰ ਸੀਗੇ, ਉਹਨਾਂ ਨੂੰ ਵੀ ਥੋੜ੍ਹੇ ਦਿਨ ਪਹਿਲੋਂ ਪਤਾ ਆ ਵੀ ਕਰ ਦਿੱਤਾ ਸੀਗਾ, ਫਾਇਰ ਕਰ ਦਿੱਤਾ ਸੀਗਾ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ। ਤੇ ਉਹਨਾਂ ਨੇ ਕਹਿੰਦੇ ਵੀ ਬਹੁਤ ਸਾਰੇ ਕ੍ਰਾਈਮਸ ਜਿਹੜੇ ਆ ਕਮਿਟ ਕੀਤੇ ਆ। ਰਾਸ਼ਟਰਪਤੀ ਟਰੰਪ ਵੀ ਗੁੱਸੇ 'ਚ ਜਿਹੜੇ ਅੱਜ ਖਾਸ ਕਰਕੇ ਜੇਮਸ ਕੌਮੀ ਨੂੰ ਲੈ ਕੇ ਜਿਹੜੇ ਉਹ ਨਜ਼ਰ ਜਿਹੜੇ ਉਹ ਆਏ ਨੇ। ਇਸ ਸੰਬੰਧ ਵਿੱਚ ਨੈਸ਼ਨਲ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਹੈਗੀ ਆ, ਉਹਨਾਂ ਨੇ ਵੀ ਆਪਣਾ ਆਫੈਂਸਿਵ ਜਿਹੜਾ ਲਾਂਚ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇੱਕ ਵੈਬਸਾਈਟ ਤਿਆਰ ਕੀਤਾ ਹੈਗਾ ਜਿਹਦਾ ਨਾਮ ਉਹਨਾਂ ਨੇ ਲਾਇੰਗ ਕੌਮੀ ਰੱਖਿਆ ਹੈਗਾ। ਤੇ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਕਹਿੰਦੇ ਟਵੀਟ ਜਿਹੜੇ ਹੈਗੇ ਆ ਕਾਫੀ ਰੱਖੇ ਹੈਗੇ, ਤੇ ਨਾਲ ਦੀ ਨਾਲ ਜਿਹੜੇ ਕੌਮੀ ਨੂੰ ਉਹਨੂੰ ਵੀ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਟਰਾਈ ਕੀਤੀ ਆ ਵੀ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹਿਲਰੀ ਕਲਿੰਟਨ ਦਾ ਜਿਹੜਾ ਯੂਜ਼ ਆਫ ਪ੍ਰਾਈਵੇਟ ਈਮੇਲ ਸਰਵਰ ਸੀ ਉਹਨੂੰ ਚੱਜ ਨਾਲ ਇਨਵੈਸਟੀਗੇਟ ਨਹੀਂ ਕੀਤਾ। ਪਰ ਸਾਰੇ ਨੂੰ ਯਾਦ ਆ ਵੀ ਇਲੈਕਸ਼ਨ ਤੋਂ 2 ਦਿਨ ਪਹਿਲਾਂ, ਜਿੱਦਣ ਵੋਟਾਂ ਪੈਣੀਆਂ ਸੀ 1-2 ਦਿਨ ਪਹਿਲਾਂ, ਜਦੋਂ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਦੁਬਾਰਾ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ, ਉਹ ਬਹੁਤ ਜ਼ਿਆਦਾ ਹੱਕ ਦੇ ਵਿੱਚ ਭੁਗਤੀ ਸੀ ਜਿਹੜੀ ਗੱਲ ਆ ਰਾਸ਼ਟਰਪਤੀ ਟਰੰਪ ਦੇ। ਤੇ ਕਿਤੇ ਨਾ ਕਿਤੇ ਪਹਿਲੋਂ ਮਿੱਤਰ ਵੀ ਸੀਗੇ ਇੱਕ ਹਿਸਾਬ ਦੇ ਨਾਲ, ਤੇ ਬਾਅਦ ਦੇ ਵਿੱਚ ਜਿਹੜੀ ਕਾਸੀ ਖਟਾਸ ਜਿਹੜੀ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਆ ਗਈ ਸੀ, ਜਿਸ ਕਰਕੇ ਇਹਨਾਂ ਨੂੰ ਬਾਹਰ ਦਾ ਰਾਹ ਜਿਹੜਾ ਦਿਖਾ ਦਿੱਤਾ ਗਿਆ ਸੀਗਾ ਜੇਮਸ ਕੌਮੀ ਨੂੰ FBI ਦੇ ਜਿਹੜੇ ਡਾਇਰੈਕਟਰ ਵਜੋਂ। ਇਹ ਜਿਹੜੇ ਡਾਇਰੈਕਟਰ ਨੇ ਇਹਨਾਂ ਨੇ ਰਿਪਬਲਿਕਨ ਤੇ ਡੈਮੋਕ੍ਰੇਟ ਦੋਨਾਂ ਹੀ ਪ੍ਰੈਜ਼ੀਡੈਂਟਾਂ ਦੇ ਹੇਠਾਂ ਜਿਹੜਾ ਆ ਉਹ ਉਹਨਾਂ ਨੇ ਕੰਮ ਕੀਤਾ ਆ। ਇਸੇ ਤਰ੍ਹਾਂ ਇਹਦੇ ਸੰਬੰਧ ਵਿੱਚ ਰੌਨ ਹੌਸਕੋ ਜਿਹੜੇ ਹੈਗੇ ਆ ਉਹ FBI ਦੇ ਅਸਿਸਟੈਂਟ ਡਾਇਰੈਕਟਰ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਮੈਨੂੰ ਲੱਗਦਾ ਹੀ ਸੀ ਵੀ ਜਿਹੜੇ ਕੌਮੀ ਹੈਗੇ ਆ ਉਹ ਇਸ ਤਰ੍ਹਾਂ ਦਾ ਲਿਖਣਗੇ ਕਿਉਂਕਿ ਉਹ ਉਹਨਾਂ ਦੇ ਬੌਸ ਹੈਗੇ ਆ, ਪਰ ਕਹਿੰਦੇ ਵੀ ਜੋ ਉਹਨਾਂ ਨੇ ਕੀਤਾ ਹੈ ਇਹ ਬੜਾ ਵਧੀਆ ਨਹੀਂ ਹੈਗਾ, ਕਿਉਂਕਿ ਜਿਹੜੇ ਡਿਫੈਂਸ ਲਾਇਰ ਆ ਉਹ ਸ਼ਰੇਆਮ ਕਹਿਣਗੇ ਵੀ ਇਹ ਜਿਹੜਾ ਵਿਟਨੈਸ ਹੈਗਾ ਆ, ਅਗਰ ਉਹ ਵਿਟਨੈਸ ਬਣਦੇ ਹੈਗੇ ਆ ਰਸ਼ੀਆ ਇਨਵੈਸਟੀਗੇਸ਼ਨ ਜਾਂ ਕਿਸੇ ਤਰ੍ਹਾਂ, ਵੀ ਇਹਨਾਂ ਦਾ ਸਿਰਫ ਮੋਟਿਵ ਜਿਹੜਾ ਸੀ ਆਪਣੀਆਂ ਬੁੱਕਸ ਨੂੰ ਸੈੱਲ ਕਰਨ ਦਾ ਸੀ। ਬਿਲਕੁਲ, ਜਿੱਦਾਂ ਇਸ ਤੋਂ ਪਹਿਲਾਂ ਵੀ ਜਿਹੜੇ ਇੱਕ ਪਹਿਲੀ ਕਿਤਾਬ ਜਿਹੜੀ ਉਹ ਛਪੀ ਸੀ ਉਹਨਾਂ ਦੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ, ਸਾਊਥ ਕੈਰੋਲੀਨਾ ਦੀ ਇੱਕ ਮੈਕਸਿਮਮ ਸਿਕਿਉਰਿਟੀ ਦੇ ਵਿੱਚ ਜਿਹੜੇ ਉੱਥੇ ਸੀਗੇ ਇਨਮੇਟਸ, ਤੇ ਉਹਨਾਂ ਦੇ ਵਿੱਚ ਕਹਿੰਦੇ ਲੜਾਈਆਂ ਜਿਹੜੀਆਂ ਹੋ ਗਈਆਂ, ਇੱਕ ਹਿਸਾਬ ਨਾਲ ਉੱਥੇ ਦੰਗੇ ਫੈਲ ਗਏ, 7 ਜਾਣਿਆਂ ਦੀ ਮਰਨ ਦੀ ਜਿਹੜੀ ਉੱਥੇ ਖਬਰ ਆ ਰਹੀ ਆ। 17 ਦੇ ਕਰੀਬ ਫੱਟੜ ਹੋਏ ਹੈਗੇ ਆ ਬਿਸ਼ਪ ਬਿਲ ਸਦਨ ਸਾਊਥ ਕੈਰੋਲੀਨਾ ਦੇ ਵਿੱਚ। 17 ਘੰਟੇ 7 ਘੰਟੇ ਦੇ ਕਰੀਬ ਕਹਿੰਦੇ ਵੀ ਉੱਥੇ ਲੜਾਈ ਜਿਹੜੀ ਚੱਲਦੀ ਰਹੀ, ਜਿਹੜੇ ਕੈਦੀ ਆ ਉਹਨਾਂ ਦੀ ਆਪਸ ਦੇ ਵਿੱਚ। ਜੀ, ਕੋਲੰਬੀਆ ਤੋਂ 40 ਮੀਲ ਜਿਹੜਾ ਦੂਰ ਹੈਗਾ ਆ ਜਿਹੜਾ ਪ੍ਰਿਜ਼ਨ, ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਆ, ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ। ਕਹਿੰਦੇ ਤਕਰੀਬਨ ਉੱਥੇ ਦੇ ਸ਼ਾਮ ਦੇ ਮੁਤਾਬਕ 7:15 ਵਜੇ ਜਿਹੜੀ ਆ ਹਿੰਸਾ ਉੱਥੇ ਫੈਲੀ, ਤੇ ਫਿਰ ਜਾ ਕੇ ਤਕਰੀਬਨ ਰਾਤ ਦੇ 3 ਵਜੇ ਜਾ ਕੇ ਇਸ ਨੂੰ ਮੁੜ ਕੇ ਦੁਬਾਰਾ ਜਿਹੜਾ ਸਿਕਿਉਰ ਕਰਨ ਦੇ ਵਿੱਚ ਕਾਮਯਾਬ ਰਹੇ। ਸਾਊਥ ਕੈਰੋਲੀਨਾ ਦੇ ਡਿਪਾਰਟਮੈਂਟ ਆਫ ਕਰੈਕਸ਼ਨਸ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਤੇ ਹੁਣ ਉੱਥੇ ਇੱਕ ਹਿਸਾਬ ਦੇ ਨਾਲ ਹੁਣ ਸਾਰਿਆਂ ਦੀ ਆਟੋਪਸੀ ਹੋਊਗੀ, ਕਿੱਦਾਂ ਕੀ ਹੋਇਆ ਤੇ ਕੀ ਜਿਹੜੀ ਇੱਥੇ ਕਾਰਨ ਜਿਹੜੇ ਹੋਏ ਨੇ। ਤੇ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਇਹ ਪਹਿਲੀ ਵਾਰਦਾਤ ਨਹੀਂ ਆ ਵੀ ਇਸ ਮੈਕਸਿਮਮ ਸਿਕਿਉਰਿਟੀ ਫੈਸਿਲਿਟੀ ਦੇ ਵਿੱਚ ਜਿਹੜੀ ਹਿੰਸਾ ਵਾਪਰੀ ਹੋਵੇ। ਇੱਥੇ ਇਸ ਟਾਈਮ ਮੌਜੂਦਾ ਕਹਿੰਦੇ ਤਕਰੀਬਨ 1500 ਜਿਹੜੇ ਇਨਮੇਟਸ ਆ, ਉਹ ਅਪਰਾਧੀ ਇੱਕ ਹਿਸਾਬ ਦੇ ਨਾਲ ਜਿਨ੍ਹਾਂ ਦੇ ਉੱਤੇ ਦੋਸ਼ ਸਾਬਤ ਹੋਏ ਨੇ, ਉਹ ਉੱਥੇ ਰਹਿ ਰਹੇ ਨੇ। ਤੇ ਕਹਿੰਦੇ ਮੋਸਟ ਵਾਇਲੈਂਟ ਤੇ ਲੌਂਗੈਸਟ ਸਰਵਿੰਗ ਅਫੈਂਡਰਸ ਵੀ ਜਿਹੜੇ ਆ ਉੱਥੇ ਰਹਿ ਰਹੇ ਨੇ। ਤੇ ਪਿਛਲੇ 2015 ਦੀ ਇੱਕ ਫਾਈਟ ਦੇ ਵਿੱਚ 2 ਉੱਥੋਂ ਦੇ ਕਰੈਕਸ਼ਨਲ ਆਫੀਸਰਸ ਆ, ਉਹਨਾਂ ਨੂੰ ਵੀ ਉੱਥੇ ਚਾਕੂ ਜਿਹੜੇ ਉਹ ਮਾਰੇ ਗਏ ਸੀਗੇ। ਸੋ ਤੇ ਹਜੇ ਕਹਿੰਦੇ ਕੁਝ ਦਿਨ ਪਹਿਲਾਂ ਹੀ ਇੱਕ ਜਿਹੜਾ ਹੋਰ ਜਿਹੜਾ ਉੱਥੇ ਦਾ ਗਾਰਡ ਸੀਗਾ ਉਹਨੂੰ ਵੀ ਜਿਹੜਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਿਡਨੈਪ ਕਰ ਰੱਖਿਆ ਸੀ 90 ਮਿੰਟ ਦੇ ਕਰੀਬ। ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਇਹ ਜਿਹੜੀ ਜੇਲ੍ਹ ਆ ਬੜੀ ਖਤਰਨਾਕ ਜੇਲ੍ਹ ਹੈਗੀ ਆ, ਜਿਹਦੇ ਵਿੱਚ ਜਿਹੜੇ ਖਤਰਨਾਕ ਕੈਦੀ ਹੈਗੇ ਆ, ਖਾਸ ਕਰਕੇ ਜਿਹੜੇ ਗੈਂਗ ਨਾਲ ਰਿਲੇਟਡ ਹੁੰਦੇ ਆ, ਉਹਨਾਂ ਨੂੰ ਰੱਖਿਆ ਜਾਂਦਾ ਹੈਗਾ। 1700 ਤੋਂ ਵੱਧ ਕੈਦੀ ਜਿਹੜੇ ਆ ਇਸ ਜੇਲ੍ਹ ਦੇ ਵਿੱਚ ਹੈਗੇ ਆ। ਜੀ। ਸੋ 2016 ਤੇ 2017 ਦੇ ਵਿੱਚ ਵੀ ਜਿਹੜੀਆਂ ਇੱਥੇ ਝੜਪਾਂ ਹੋਈਆਂ ਉਹਦੇ ਵਿੱਚ 12 ਇਨਮੇਟਸ ਕਹਿੰਦੇ ਆ ਉਹ ਮਾਰੇ ਗਏ ਨੇ। 250 ਤੋਂ ਵੱਧ ਜਿਹੜੇ ਆ ਪ੍ਰਿਜ਼ਨਰ ਜਿਹੜੇ ਉੱਥੇ ਦੇ ਆ ਉਹ ਜ਼ਖਮੀ ਉੱਥੇ ਹੋਏ ਨੇ। ਤੇ ਆਹ ਵਾਲੀ ਵਾਰਦਾਤ ਦੇ ਵਿੱਚ 7 ਜਣਿਆਂ ਦੀ ਮੌਤ ਆ ਤੇ 17 ਜਣੇ ਜਿਹੜੇ ਜ਼ਖਮੀ ਹੋਏ ਨੇ। ਉੱਥੋਂ ਦੇ ਜਿਹੜੇ ਗਵਰਨਰ ਨੇ
ਸਾਊਥ ਕੈਰੋਲੀਨਾ ਦੇ ਹੈਨਰੀ ਮੈਕਮਾਸਟਰ, ਉਹਨਾਂ ਨੇ ਜਿਹੜੇ ਸਟੇਟ ਪ੍ਰਿਜ਼ਨ ਦੇ ਚੀਫ ਆ ਉਹਨਾਂ ਦਾ ਜਿਹੜਾ ਆ ਸਪੋਰਟ ਤਾਂ ਉਹਨਾਂ ਨੂੰ ਕੀਤੀ ਆ, ਪਰ ਨਾਲ ਦੇ ਨਾਲ ਇਸ ਪੂਰੀ ਖਬਰ ਨੂੰ ਉਹਨਾਂ ਨੇ ਮੰਦਭਾਗਾ ਵੀ ਦੱਸਿਆ ਹੈ। ਜੀ ਬਿਲਕੁਲ। ਇਹਦੇ ਵਿੱਚ ਜਦੋਂ ਇੱਕ ਇਨਮੇਟ ਦੀ ਇੰਟਰਵਿਊ ਕੀਤੀ ਗਈ, ਉਹ ਕਹਿੰਦੇ ਵੀ ਜਿਹੜੇ ਉੱਥੇ ਦੇ ਗਾਰਡ ਸੀਗੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਜਿੱਦਾਂ ਪਹਿਲਾਂ ਐਕਸ਼ਨ ਨਹੀਂ ਲਿਆ, ਆਪਸੀ ਲੋਕਾਂ ਨੂੰ ਲੜਨ ਦਿੱਤਾ। ਜੀ ਸੋ ਇਹ ਵੀ ਇੱਕ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਜਿਹੜੀਆਂ ਕਰੈਕਸ਼ਨਲ ਫੈਸਿਲਿਟੀਆਂ ਹੈਗੀਆਂ, ਜਿਹੜੀਆਂ ਇਹ ਜੇਲ੍ਹਾਂ ਹੈਗੀਆਂ, ਇਹ ਇੱਕ ਤਰ੍ਹਾਂ ਨਾਲ ਬਿਜ਼ਨਸ ਹੈਗਾ ਬਣਾਇਆ ਹੋਇਆ। ਪ੍ਰਾਈਵੇਟ ਬਹੁਤ ਸਾਰੀਆਂ ਪ੍ਰਾਈਵੇਟ ਹੈਗੀਆਂ ਆ, ਇੱਕ ਇਨਮੇਟ ਦੇ ਮਹੀਨਿਆਂ ਵੱਧੀ ਕਿੰਨੇ ਪੈਸੇ ਜਿਹੜੀ ਆ ਗਵਰਨਮੈਂਟ ਖਰਚਦੀ ਹੈਗੀ ਉਹਨਾਂ ਦੇ ਉੱਤੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਇਦਾਂ ਹੀ ਚੱਲਦਾ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ ਤੂੰ ਤਾਂ ਮੇਰੀ ਮੁਸ਼ਕਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ, ਸੈਕਰਾਮੈਂਟੋ। 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ।
ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਅੱਜ ਦੇ ਅਪਡੇਟ ਅਮਰੀਕਾ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਜਿਹੜਾ ਵਧਦੇ ਆ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾਪਾਨ ਦੇ ਜਿਹੜੇ ਇਸ ਟਾਈਮ ਪ੍ਰਾਈਮ ਮਿਨਿਸਟਰ ਨੇ ਐਬੇ, ਜਿਨ੍ਹਾਂ ਦਾ ਨਾਮ ਆ ਸ਼ਿੰਜ਼ੋ ਐਬੇ, ਉਹਨਾਂ ਦੇ ਉੱਤੇ ਕਾਫੀ ਜਿਹੜੇ ਸਕੈਂਡਲਸ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਆ ਰਿਹਾ, ਖਾਸ ਕਰਕੇ ਆਪਣੇ ਪਰਿਵਾਰ ਨੂੰ ਭਾਈ ਭਤੀਜਾਵਾਦ ਦਾ ਜਿਹੜਾ ਉਹਨਾਂ ਨੇ ਜਿਹੜਾ ਵਧਾਵਾ ਦਿੱਤਾ ਆ ਵੀ ਉਹਨਾਂ ਨੇ ਆਪਣੇ ਕਈ ਕਹਿੰਦੇ ਰਿਸ਼ਤੇਦਾਰਾਂ ਨੂੰ ਅਹੁਦਿਆਂ ਦੇ ਉੱਤੇ ਜਿਹੜਾ ਆ ਉਹ ਲਾਇਆ ਆ। ਇਸ ਦੇ ਚੱਲਦਿਆਂ ਕਹਿੰਦੇ ਕਾਫੀ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜੀ ਉਸ ਦੀ ਛਵੀ ਆ ਉਹ ਲਗਾਤਾਰ ਜਿਹੜੀ ਆ ਉਹ ਡਿੱਗੀ ਆ ਤੇ ਲੋਕ ਕਿਤੇ ਨਾ ਕਿਤੇ ਉਸ ਦਾ ਪ੍ਰੋਟੈਸਟ ਹੁਣ ਕਰ ਰਹੇ ਨੇ ਜਾਪਾਨੀ ਲੋਕ, ਤੇ ਉਹ ਚਾਹੁੰਦੇ ਨੇ ਵੀ ਹੁਣ ਇਹ ਕਿਤੇ ਨਾ ਕਿਤੇ ਅਸਤੀਫਾ ਦੇ ਕੇ ਜਿਹੜੇ ਆ ਉਹ ਤੁਰਦੇ ਬਣਨ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਜਾਰਜ W ਬੁਸ਼ ਹੈਗੇ ਆ, ਜਿਹੜੇ ਹੁਣ ਪ੍ਰੈਜ਼ੀਡੈਂਟ ਰਹੇ ਸੀ, ਉਹਨਾਂ ਦੇ ਫਾਦਰ ਵੀ ਪ੍ਰੈਜ਼ੀਡੈਂਟ ਰਹੇ ਹੈਗੇ ਆ, ਤੇ ਉਹਨਾਂ ਦੀ ਮਦਰ ਜਿਹੜੀ ਆ ਬਾਰਬਰਾ ਬੁਸ਼, ਉਹ ਕਾਫੀ ਜਿਹੜੀ ਆ ਸੀਰੀਅਸਲੀ ਸਿੱਕ ਹੈਗੀ ਆ। ਤੇ ਕਈ ਤਾਂ ਖਬਰਾਂ ਇਹ ਵੀ ਆ ਰਹੀਆਂ ਸੀਆਂ ਵੀ ਉਹਨਾਂ ਦੀ ਜਿਹੜੀ ਮੈਡੀਕਲ ਟਰੀਟਮੈਂਟ ਚੱਲਣ ਤੋਂ ਇੱਕ ਤਰ੍ਹਾਂ ਨਾਲ ਫੈਮਿਲੀ ਨੇ ਨਾ ਕਰ ਦਿੱਤੀ ਹੈਗੀ ਆ। ਤੇ ਕਾਫੀ ਉਹ ਏਜਡ ਵੀ ਹੈਗੇ ਆ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਬਾਰਬਰਾ ਬੁਸ਼ ਹੈਗੇ ਆ ਉਹ ਬਿਮਾਰ ਚੱਲ ਰਹੇ ਸੀ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਸੀਰੀਆ ਦੇ ਵਿੱਚ ਜਿਹੜਾ ਗੈਸ ਦਾ ਅਟੈਕ ਹੋਇਆ ਸੀਗਾ ਉੱਥੋਂ ਦੇ ਨਾਗਰਿਕਾਂ ਦੇ ਉੱਤੇ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਖਬਰੇ ਆਈ ਸੀਗੀ ਵੀ ਜਿਹੜੇ ਅਮਰੀਕਾ ਦੇ ਵੱਲੋਂ
ਜਿਹੜੇ ਹਵਾਈ ਹਮਲੇ ਆ ਸੀਰੀਆ ਦੇ ਉਹਨਾਂ ਇਲਾਕਿਆਂ ਦੇ ਉੱਤੇ ਕੀਤੇ ਗਏ, ਉਹਨਾਂ ਥਾਵਾਂ ਦੇ ਉੱਤੇ ਕੀਤੇ ਗਏ ਆ ਜਿੱਥੇ ਬਸ਼ਰ ਅਲ ਅਸਾਦ ਨੇ ਆਪਣੇ ਵੱਲੋਂ ਕੈਮੀਕਲ ਜਿਹੜੇ ਵੈਪਨਸ ਆ ਉਹ ਰੱਖੇ ਹੋਏ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਸੀ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇਸ ਦੀ ਨਿਖੇਧੀ ਕਰਨ ਵਾਲਾ ਵੀ US ਨੇ ਅਮਰੀਕਾ ਨੇ ਜਿਹੜਾ ਅਟੈਕ ਕੀਤਾ ਸੀਰੀਆ ਦੇ ਉੱਤੇ ਉਸ ਨੂੰ ਕੰਡੈਮ ਕੀਤਾ ਜਾਵੇ, ਉਸ ਦੀ ਨਿਖੇਧੀ ਕੀਤੀ ਜਾਵੇ। ਪਰ UN ਸਿਕਿਉਰਿਟੀ ਕਾਉਂਸਲ ਵੱਲੋਂ ਇਸ ਰੈਜ਼ੋਲੂਸ਼ਨ ਨੂੰ ਰਿਜੈਕਟ ਨਕਾਰ ਦਿੱਤਾ ਗਿਆ ਆ। ਇਸ ਤੋਂ ਪਹਿਲਾਂ ਅਮਰੀਕਾ ਨੇ ਰੈਜ਼ੋਲੂਸ਼ਨ ਇਹ ਲਿਆਂਦਾ ਸੀਗਾ ਸੀਰੀਆ ਦੇ ਉੱਤੇ ਜਿਹੜੇ ਉਸ ਦੀ ਨਿਖੇਧੀ ਕਰਨ ਵਾਲਾ, ਉਦੋਂ ਰਸ਼ੀਆ ਨੇ ਵੀਟੋ ਕਰਕੇ ਉਸ ਜਿਹੜੇ ਰੈਜ਼ੋਲੂਸ਼ਨ ਨੂੰ ਉਦੋਂ ਨਕਾਰ ਦਿੱਤਾ ਸੀ। ਸੋ ਇਸ ਟਾਈਮ ਇੱਥੋਂ ਸ਼ਰੇਆਮ ਜਿਹੜਾ ਇਹ ਹਰ ਇੱਕ ਚੀਜ਼ ਜਿਹੜੀ ਆ ਪਤਾ ਹੀ ਆ ਵੀ ਰਸ਼ੀਆ ਇਸ ਟਾਈਮ ਸੀਰੀਆ ਦੇ ਜਿਹੜੇ ਇਸ ਟਾਈਮ ਪ੍ਰਸ਼ਾਸਨ ਆ ਉੱਥੇ ਦੀ ਜਿਹੜਾ ਉਹ ਬਸ਼ਰ ਅਲ ਅਸਾਦ ਆ ਉਸ ਨੂੰ ਪੂਰਾ ਥਾਪੜਾ ਜਿਹੜਾ ਆ ਉਹ ਦੇ ਰਿਹਾ ਆ। ਉਹ ਇੱਕ ਹੋਰ ਜਿਹੜੇ ਪੋਲੀਟੀਕਲ ਪੰਡਿਤ ਨੇ ਉਹ ਗੱਲਾਂ ਕਰ ਰਹੇ ਨੇ, ਕਹਿੰਦੇ ਦੇਖੋ ਜਿਹੜਾ ਪੁਤਿਨ ਆ ਉਹ ਉਸ ਨੂੰ ਚਾਹੇ ਕੋਈ ਫਰਕ ਨਹੀਂ ਪੈਂਦਾ ਹੋਵੇ ਵੀ ਸੀਰੀਆ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਉਸ ਦੀ ਜਿਹੜੀ ਇੱਕ ਲੋਕਲ ਆਡੀਅנס ਆ ਉਸ ਦਾ ਵੀ ਜਿਹੜਾ ਵੋਟਰ ਬੇਸ ਆ ਉਸ ਨੂੰ ਖੁਸ਼ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਉਹ ਕਰ ਰਿਹਾ ਆ ਤਾਂ ਜੋ ਇਹ ਜਿਹੜੇ ਉੱਥੋਂ ਦੇ ਨਾਗਰਿਕਾਂ ਨੂੰ, ਰਸ਼ੀਆ ਦੇ ਰੂਸੀ ਨਾਗਰਿਕਾਂ ਨੂੰ ਲੱਗਦਾ ਰਵੇ ਵੀ ਉਹ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਸਪੋਰਟ ਦੇ ਵਿੱਚ ਆ। ਸੀਰੀਆ ਦੀ ਸਪੋਰਟ ਦੇ ਵਿੱਚ ਘੱਟ ਦੀ ਗੱਲ ਆ ਤੇ US ਦੇ ਖਿਲਾਫ ਜਿਹੜਾ ਆ ਉਹ ਕੋਈ ਨਾ ਕੋਈ ਆਪਣੇ ਕਦਮ ਜਿਹੜਾ ਆ ਉਹ ਚੱਕੀ ਜਾ ਰਿਹਾ ਹੈ ਜੀ। ਤੇ ਸੀਰੀਆ ਵਾਲੀ ਗੱਲ ਅੱਗੇ ਵੱਧਦੇ ਜਾਈਏ ਗੱਲ ਵੱਲ, ਤਾਂ ਜਿਹੜਾ ਵਾਈਟ ਹਾਊਸ ਹੈਗਾ ਆ ਉਹ ਹੁਣ ਸੋਚ ਰਿਹਾ ਵੀ ਰਸ਼ੀਆ ਦੇ ਉੱਤੇ ਹੋਰ ਸੈਂਕਸ਼ਨਸ ਲਾਈਆਂ ਜਾਣ, ਕਿਉਂਕਿ ਰਸ਼ੀਆ ਕਹਿੰਦੇ ਵੀ ਹਜੇ ਵੀ ਜਿਹੜਾ ਸੀਰੀਆ ਨੂੰ ਓਪਨਲੀ ਜਿਹੜਾ ਸਪੋਰਟ ਕਰ ਰਿਹਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਰਸ਼ੀਆ ਨੇ ਪਿਛਲੇ ਸਮਿਆਂ ਦੇ ਵਿੱਚ UN ਦੇ ਵਿੱਚ ਕਈ ਵਾਰੀ ਟਰਾਈ ਕੀਤੀ ਹੈਗੀ ਆ ਵੀ ਜਿਹੜੀ ਸੀਰੀਆ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਉਹ ਕੈਮੀਕਲ ਵੈਪਨਸ ਜਿਹੜੇ ਯੂਜ਼ ਕਰ ਰਹੇ ਹੈਗੇ ਉਹਨੂੰ ਰੋਕਣ ਦੀ ਟਰਾਈ ਕੀਤੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ US ਦੇ ਟ੍ਰੇਜਰ ਸੈਕਟਰੀ ਹੈਗੇ ਆ ਸਟੀਵਨ ਮਨੂਚਿਨ, ਉਹ ਕਹਿੰਦੇ ਹੋ ਸਕਦਾ ਵੀ ਅੱਜ ਸੋਮਵਾਰ ਨੂੰ ਕੁਛ ਨਾ ਕੁਛ ਉਹ ਅਨਾਉਂਸ ਕਰਨ ਵੀ ਜਿਹੜੀ ਆ ਉੱਥੇ ਸੈਂਕਸ਼ਨਸ ਜਿਹੜੀ ਆ ਰਸ਼ੀਆ ਦੇ ਉੱਤੇ ਲਾਈਆਂ ਜਾਣ, ਕਿਉਂਕਿ 6 ਵਾਰੀ UN ਸਿਕਿਉਰਿਟੀ ਕਾਉਂਸਲ ਨੂੰ ਜਿਹੜਾ ਰਸ਼ੀਆ ਨੇ ਬਲੌਕ ਕੀਤਾ ਹੈਗਾ ਵੀ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਕੈਮੀਕਲ ਵੈਪਨ ਆ ਸੀਰੀਆ ਨੇ ਨਹੀਂ ਯੂਜ਼ ਕੀਤਾ। ਜੀ ਸੋ ਨਿੱਕੀ ਹੈਲੀ ਹੁਣਾਂ ਨੇ UN ਦੇ ਵਿੱਚ ਜਾ ਕੇ ਜਿਹੜਾ ਕਾਫੀ ਉਹਨਾਂ ਦੇ ਖਿਲਾਫ, ਰਸ਼ੀਆ ਦੇ ਖਿਲਾਫ, ਸੀਰੀਆ ਦੇ ਖਿਲਾਫ ਜਿਹੜੇ ਉਹ ਬੋਲਦੇ ਰਹੇ ਨੇ ਤੇ ਉਹਨਾਂ ਨੇ ਇਹ ਵੀ ਪਿਛਲੇ ਦਿਨਾਂ ਦੇ ਵਿੱਚ ਆਖਿਆ ਸੀ ਵੀ ਜੇ ਸੀਰੀਆ ਨੇ ਦੁਬਾਰਾ ਇਹ ਚੀਜ਼ ਕਰਨ ਦੀ ਜਿਹੜੀ ਉਹ ਸੋਚੀ ਵੀ ਜਾਂ ਕੀਤੀ ਤਾਂ ਅਸੀਂ ਲੌਕਡ ਐਂਡ ਲੋਡਡ ਆ ਤੇ ਉਸ ਦਾ ਹਸ਼ਰ ਜਿਹੜਾ ਬਹੁਤ ਹੀ ਜਿਹੜਾ ਉਹ ਮਾੜਾ ਹੋਊਗਾ। ਤੇ ਇਹਦੇ ਸੰਬੰਧ ਵਿੱਚ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਉਹਨਾਂ ਨੇ ਵੀ ਇਹ ਕਿਹਾ ਵੀ ਫਰਾਂਸ ਚਾਹੁੰਦਾ ਆ ਵੀ ਜਿਹੜੀ ਡਿਪਲੋਮੈਟਿਕ ਗੱਲ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਆ ਸੀਰੀਆ ਦੇ ਬਾਰੇ, ਜਿਹਦੇ ਵਿੱਚ ਵੈਸਟਰਨ ਪਾਵਰਸ ਵੀ ਹੋਣ, ਰਸ਼ੀਆ ਤੇ ਟਰਕੀ ਵੀ ਹੋਵੇ। ਇਹ ਉਹਨਾਂ ਨੇ ਜਿਹੜਾ ਫ੍ਰੈਂਚ ਦਾ ਜਿਹੜਾ ਟੈਲੀਵਿਜ਼ਨ BFM ਆ ਤੇ ਨਾਲ ਆਨਲਾਈਨ ਸਾਈਟ ਮੀਡੀਆ ਪਾਰਟ ਆ ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਫਰਾਂਸ ਜਿਹੜੇ ਆ ਫ੍ਰੈਂਚ ਉਹ ਡਿਪਲੋਮੈਟਿਕ ਸੋਲੂਸ਼ਨ ਭਾਲਦੇ ਹੈਗੇ ਆ, ਪਰ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਆ ਯੂਨਾਈਟਿਡ ਸਟੇਟਸ ਦੇ ਨਾਲ ਹਿੱਸਾ ਲਿਆ ਜਦੋਂ ਪਿੱਛੇ ਕੁਝ ਦਿਨ ਪਹਿਲਾਂ ਜਿਹੜੀਆਂ ਮਿਜ਼ਾਈਲਸ ਆ US ਵੱਲੋਂ ਛੱਡੀਆਂ ਗਈਆਂ ਸੀ। ਜੀ ਟਰਕੀ ਦੇ ਨਾਲ ਸੰਬੰਧਿਤ ਜੇ ਆਪਾਂ ਅਗਲੀ ਜਿਹੜੀ ਖਬਰ ਕਰਦੇ ਹਾਂ ਕਿ US ਦਾ ਜਿਹੜਾ ਪੈਸਟਰ ਆ ਐਂਡਰਿਊ ਬਨਸਨ, ਉਸ ਦਾ ਜਿਹੜਾ ਟ੍ਰਾਇਲ ਆ ਟਰਕੀ ਦੇ ਵਿੱਚ ਕਹਿੰਦੇ ਅੱਜ ਸ਼ੁਰੂ ਹੋਣਾ ਹੈ। ਉਸ ਦੇ ਉੱਤੇ ਕਥਿਤ ਇਹ ਦੋਸ਼ ਨੇ ਵੀ ਜਿਹੜਾ 2016 ਦੇ ਵਿੱਚ ਤਖਤਾ ਪਲਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਵਿੱਚ ਇਸ ਦਾ ਹੱਥ ਸੀ। ਇਸ ਨੇ ਜਿਹੜੇ ਉੱਥੋਂ ਦੇ ਬਾਗੀ ਆ, ਜਿਹੜੇ ਹੁਣ ਦੀ ਸਰਕਾਰ ਹੈ ਉਹਨਾਂ ਨੂੰ ਬਾਗੀ ਕਹਿ ਰਹੀ ਆ, ਵੀ ਉਹਨਾਂ ਦਾ ਜਿਹੜਾ ਇਸ ਨੇ ਸਾਥ ਦਿੱਤਾ ਸੀ। ਆਲਰੇਡੀ ਅਮਰੀਕਾ ਤੇ ਟਰਕੀ ਦੇ ਜਿਹੜੇ ਸੰਬੰਧ ਆ ਬਹੁਤ ਇੱਕ ਹਿਸਾਬ ਦੇ ਨਾਲ ਨਾਜ਼ੁਕ ਆ। ਉੱਦਾਂ ਅਰਡੋਗਨ ਕੁਝ ਸਮਾਂ ਪਹਿਲਾਂ ਵਾਸ਼ਿੰਗਟਨ DC ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰਕੇ ਗਿਆ ਸੀ, ਜਿੱਥੇ ਉਹਦੇ ਜਿਹੜੇ ਪ੍ਰਾਈਵੇਟ ਜਿਹੜੇ ਸੀਗੇ ਬਾਡੀਗਾਰਡ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰਨ ਆਏ ਸੀ ਉਹਨਾਂ ਨੂੰ ਕਾਫੀ ਕੁੱਟਿਆ ਮਾਰਿਆ ਵੀ ਸੀ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਖੁੱਲਿਆਂ ਵੀ ਜਿਹੜਾ ਬਾਅਦ 'ਚ ਛੱਡ ਦਿੱਤਾ ਗਿਆ ਸੀਗਾ ਉਹ ਬਾਡੀਗਾਰਡਾਂ ਨੂੰ। ਤੇ ਕਿਤੇ ਨਾ ਕਿਤੇ ਪਹਿਲਾਂ ਕਾਫੀ ਵੱਡਾ ਐਲਾਈ ਵੀ ਜਿਹੜਾ ਰਿਹਾ ਹੈ ਅਮਰੀਕਾ ਦੇ ਨਾਲ ਟਰਕੀ।
ਤੇ ਹੁਣ ਜਿਹੜੀ ਇਹ ਇੱਕ ਦੇਖਣ ਵਾਲੀ ਗੱਲ ਰਹੂਗੀ ਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਉਹ ਜ਼ਰੂਰ ਜਿਹੜੀ ਉਹ ਵੱਧਦੀ ਆ। ਉਦੋਂ ਹਰਜੋਤ ਸਿੰਘ ਜੀ ਜਦੋਂ 2016 ਦੇ ਵਿੱਚ ਇੱਕ ਕੂਪ ਕਰਨ ਦੀ ਕੋਸ਼ਿਸ਼ ਕੀਤੀ ਸੀ, ਮਿਲਟਰੀ ਵੀ ਆ ਗਈ ਸੀਗੀ ਤੇ ਬਾਅਦ ਦੇ ਵਿੱਚ ਸਮਝ ਨਹੀਂ ਲੱਗੀ ਕੀ ਹੋਇਆ ਵੀ ਉਥੋਂ ਦੀ ਪੁਲਿਸ ਨੇ ਬਾਅਦ ਮਿਲਟਰੀ ਦੇ ਉੱਤੇ ਵੀ ਜਿਹੜਾ ਉਹ ਕਾਬੂ ਕਰ ਲਿਆ ਸੀ ਬੜੀ ਜਲਦੀ। ਸੋ ਹੁਣ ਉਸੇ ਚੀਜ਼ ਦੇ ਚੱਲਦਿਆਂ ਜਿਹੜਾ ਇਹ ਅਮਰੀਕਨ ਪੈਸਟਰ ਹੈਗਾ ਆ ਉਸ ਦਾ ਟਰਾਇਲ ਹੋਊਗਾ ਤੇ ਇਹੀ ਅੰਦਾਜ਼ਾ ਕਹਿੰਦੇ ਲਾਇਆ ਜਾ ਰਿਹਾ ਇਸ ਨੂੰ ਜਲਦ ਹੀ ਇਸ ਦੇ ਵਿੱਚ ਦੋਸ਼ੀ ਸਾਬਤ ਜਿਹੜਾ ਆ ਉਹ ਕਰਕੇ ਉੱਥੋਂ ਦੀ ਸਰਕਾਰ ਦੇ ਦੁਆਰਾ, ਉੱਥੋਂ ਦੇ ਕੋਰਟ ਦੇ ਅਦਾਲਤ ਦੇ ਦੁਆਰਾ ਤੇ ਇਸ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਜਾਊਗੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਆਪਣੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੇ ਆਂਡੇ ਖਾਂਦੇ ਹੈਗੇ ਆ, ਕਹਿੰਦੇ ਵੀ 206 ਮਿਲੀਅਨ ਦੇ ਕਰੀਬ ਜਿਹੜੇ ਐਗਜ਼ ਹੈਗੇ ਆ, ਆਂਡੇ, ਉਹ ਰੀਕਾਲ ਹੋਏ ਹੈਗੇ ਆ ਕਿਉਂਕਿ ਜਿਹੜੀ ਕੰਪਨੀ ਰੋਜ਼ ਏਕਰ ਫਾਰਮਸ ਹੈਗੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਆਂਡੇ ਜਿਹੜੇ ਇਹ ਪ੍ਰੋਡਿਊਸ ਕਰਦੇ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਇਹਨਾਂ ਆਂਡਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਕੰਟੈਮੀਨੇਸ਼ਨ ਜਿਹੜਾ ਸੈਲਮੋਨੈਲਾ ਕਰਕੇ ਇੱਕ ਜਿਹੜਾ ਹੁੰਦਾ ਬੈਕਟੀਰੀਆ ਹੁੰਦਾ ਆ ਉਹ ਹੋ ਸਕਦਾ ਹੈ ਜੋ ਕਿ ਕਾਫੀ ਅਪਸੈਟ ਕਰ ਦਿੰਦਾ ਆ ਜਿਹੜਾ ਸਟਮਕ ਨੂੰ ਤੇ ਕਈ ਦੀ ਇੰਨੀ ਕਿ ਜ਼ਿਆਦਾ ਜਿਹੜੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਹਸਪਤਾਲਾਂ ਦੇ ਵਿੱਚ ਵੀ ਦਾਖਲ ਹੋਣਾ ਪੈਂਦਾ ਆ ਤੇ ਇੱਕ ਹਿਸਾਬ ਦੇ ਨਾਲ ਜਾਣ ਤੱਕ ਦੀ ਜਿਹੜੀ ਨੌਬਤ ਆ ਉਹ ਆ ਜਾਂਦੀ ਆ। ਹੁਣ ਤੱਕ 22 ਦੇ ਕਰੀਬ ਜਿਹੜੇ ਲੋਕ ਆ ਉਹ ਬਿਮਾਰ ਹੋਏ ਹੈਗੇ ਆ। ਇਹ ਜਿਹੜੀ ਖਬਰ ਆਈ ਹੈਗੀ ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਵੈਬਸਾਈਟ ਤੋਂ, ਜਿਹੜੇ ਇਹਨਾਂ ਇਸ ਬਿਮਾਰੀ ਦੇ ਨਾਲ ਖਾਸ ਕਰਕੇ ਆਂਡਿਆਂ ਤੋਂ ਜਿਹੜੀ ਲੱਗੀ ਹੈਗੀ ਆ ਤੇ 9 ਸਟੇਟਾਂ ਦੇ ਵਿੱਚ ਜਿਹੜੇ ਆਂਡੇ ਆ ਰੋਜ਼ ਏਕਰ ਫਾਰਮ ਦੇ ਇਸ ਕੰਪਨੀ ਨੇ ਉਹ ਰੀਕਾਲ ਕੀਤੇ ਹੈਗੇ, ਜਿਨ੍ਹਾਂ ਦੇ ਵਿੱਚ ਕੋਲੋਰਾਡੋ, ਫਲੋਰੀਡਾ, ਨਿਊ ਜਰਸੀ, ਨਿਊਯਾਰਕ, ਨਾਰਥ ਕੈਰੋਲੀਨਾ, ਪੈਂਸਿਲਵੇਨੀਆ, ਸਾਊਥ ਕੈਰੋਲੀਨਾ, ਵਰਜੀਨੀਆ ਤੇ ਵੈਸਟ ਵਰਜੀਨੀਆ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਆ, ਕੈਨੇਡਾ ਦੀ ਜਿਹੜੀ ਲਿਬਰਲ ਪਾਰਟੀ ਆ ਉਹ ਆਪਾਂ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਸੀ ਵੀ ਮਹੀਨਿਆਂ ਦੇ ਵਿੱਚ ਇਦਾਂ ਲੱਗਦਾ ਵੀ ਉਹਨਾਂ ਨੇ ਮੈਰੀਜੁਆਨਾ ਨੂੰ ਜਿਹੜਾ ਉੱਥੇ ਡੀਕ੍ਰਿਮੀਨਲਾਈਜ਼ ਕਰ ਦੇਣਾ, ਇੱਕ ਹਿਸਾਬ ਦੇ ਨਾਲ ਕੁਝ ਮਾਤਰਾ ਤੱਕ ਜਿਹੜੇ ਲੀਗਲ ਕਰਨ ਦੀ ਜਿਹੜੀ ਗੱਲ ਆ ਉਹ ਚੱਲ ਰਹੀ ਆ। ਕਹਿੰਦੇ ਇਹੀ ਨਹੀਂ, ਉਹ ਆਲਮੋਸਟ ਕਈ ਇਲਿਕਟ ਡਰੱਗਸ ਜਿਹੜੇ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਜਿਨ੍ਹਾਂ ਨੂੰ ਡਰੱਗ ਦੀ ਸ਼੍ਰੇਣੀ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਆ ਉਹਨਾਂ ਨੂੰ ਵੀ ਜਿਹੜਾ ਆ ਉਹ ਲੀਗਲ ਜਿਹੜਾ ਉਹ ਕਰ ਸਕਦੇ ਆ। G7 ਕੰਟਰੀਜ਼ ਦੇ ਵਿੱਚੋਂ ਕਹਿੰਦੇ ਕੈਨੇਡਾ ਜਿਹੜੀ ਪਹਿਲੀ ਕੰਟਰੀ ਹੋਊਗੀ ਜਿਹੜੀ ਪੂਰਨ ਤੌਰ ਦੇ ਉੱਤੇ ਪੂਰੇ ਫੈਡਰਲ ਲੈਵਲ ਦੇ ਉੱਤੇ ਪੂਰੇ ਜਿਹੜੇ ਉਹਨਾਂ ਨੂੰ ਉੱਥੇ ਲੀਗਲ ਜਿਹੜੀ ਆ ਉਹ ਕਰਨ ਜਾ ਰਹੀ ਆ। ਕਹਿੰਦੇ ਵੀ ਇਹ ਸਰਕਾਰ ਜਿਹੜੀ ਉੱਥੋਂ ਦੀ ਮੌਜੂਦਾ ਸਰਕਾਰ ਆ ਉਹਨਾਂ ਦੇ ਦੁਆਰਾ ਇਸ ਲਈ ਡੀਕ੍ਰਿਮੀਨਲਾਈਜ਼ ਕੀਤਾ ਜਾ ਰਿਹਾ ਆ। ਕਹਿੰਦੇ ਵੀ ਉੱਥੇ ਵੀ ਜਿਹੜਾ ਓਪੀਆਇਡ ਦਾ ਜਿਹੜਾ ਕ੍ਰਾਈਸਿਸ ਆ ਬਹੁਤ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਫੈਲਿਆ ਹੋਇਆ ਆ। ਆਪਣੇ ਅਮਰੀਕਾ ਵਿੱਚ ਵੀ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ ਤੇ ਜਿਹਦੇ ਕਰਕੇ ਹਜ਼ਾਰਾਂ ਹੀ ਲੋਕ ਜਿਹੜੇ ਆ 49th ਪੈਰਲਲ ਜੋ ਕਿ US ਤੇ ਕੈਨੇਡਾ ਦੇ ਬਾਰਡਰ ਦੀ ਜਿਹੜੀ ਆ ਉਸ ਨੂੰ ਵੀ ਆਖਿਆ ਜਾਂਦਾ ਆ, ਉਹਦੇ ਦੋਨੋਂ ਪਾਸੇ ਜਿਹੜਾ ਇਹਦੇ ਕਰਕੇ ਬਹੁਤ ਨੁਕਸਾਨ ਓਪੀਆਇਡ ਦੇ ਕਰਕੇ ਹੋ ਰਿਹਾ ਆ। ਕਹਿੰਦੇ ਉਸ ਤੋਂ ਨਾਲੋਂ ਤਾਂ ਲੋਕ ਕਹਿੰਦੇ ਆ ਵੀ ਇੱਕ ਹਿਸਾਬ ਨਾਲ ਜਿਹੜੀ ਕੈਨੇਬਸ ਆ ਉਹੀ ਜਿਹੜੀ ਛਕ ਲੈਣ ਤਾਂ ਬੈਟਰ ਆ, ਘੱਟੋ ਘੱਟ ਮਰਦੇ ਨਹੀਂ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਫੇਸਬੁੱਕ ਹੈਗੀ ਆ, ਫੇਸਬੁੱਕ ਦੀ ਕੰਟਰੋਵਰਸੀ ਕਾਫੀ ਹਫ਼ਤਿਆਂ ਤੋਂ ਚੱਲ ਰਹੀ ਹੈਗੀ ਆ। ਫੇਸਬੁੱਕ ਦੇ ਜਿਹੜੇ CEO ਆ ਪਿਛਲੇ ਹਫ਼ਤੇ ਲਗਭਗ 2 ਦਿਨ ਉਹਨਾਂ ਦੀ ਗ੍ਰਿਲਿੰਗ ਵੀ ਹੋਈ ਕਾਂਗਰਸ ਵੱਲੋਂ ਤੇ ਹੁਣ ਇੱਕ ਗੱਲ ਸਾਹਮਣੇ ਆਈ ਆ ਵੀ ਕਹਿੰਦੇ ਫੇਸਬੁੱਕ ਜਿਹੜੀ ਆ ਉਹ ਤੁਹਾਨੂੰ ਟਰੈਕ ਕਰਦੀ ਆ, ਚਾਹੇ ਤੁਸੀਂ ਉਹਦੇ ਯੂਜ਼ਰ ਹੈਗੇ ਚਾਹੇ ਨਹੀਂ ਹੈਗੇ ਤੇ ਤੁਸੀਂ ਕੁਝ ਕਰ ਵੀ ਨਹੀਂ ਸਕਦੇ। ਹੋਰ ਦੱਸੋ। ਹਾਂ ਵੀ you cannot really do anything about it ਤੇ Facebook tracks you even if you are not a user। ਸੋ ਇਹਦਾ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਕਿਉਂਕਿ ਜਿਹੜੀ ਆ ਫਿਰ ਤੁਹਾਡੀ ਕੋਈ ਵੀ ਜਿਹੜੀ ਪ੍ਰਾਈਵੇਸੀ ਨਹੀਂ ਰਹਿੰਦੀ ਹੈਗੀ। ਇਹੀ ਨਹੀਂ ਹਰਜੋਤ ਸਿੰਘ ਜੀ, ਲੋਕਾਂ ਦਾ ਜਿਹੜਾ ਮੈਡੀਕਲ ਰੈਕਡ ਆ ਉਹ ਇਕੱਠਾ ਕਰ ਰਹੀ ਆ। ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਮੈਡੀਕਲ ਰੈਕਡ ਇਕੱਠਾ ਕਰਕੇ ਜਿਹੜਾ ਆ ਉਹ ਕੀ ਕਰਨਾ ਆ। ਐਡ ਜਿਹੜੀਆਂ ਆਪਾਂ ਨੂੰ ਇਹ ਵੇਚਦੇ ਨੇ ਬੇਸਿਕਲੀ ਵੀ ਤੁਸੀਂ ਆਹ ਚੀਜ਼ ਖਰੀਦ ਲਓ, ਉਹ ਚੀਜ਼ ਖਰੀਦ ਲਓ, ਆਪਾਂ ਨੂੰ ਸਪਾਂਸਰਡ ਕੰਟੈਂਟ ਜਿਹੜਾ ਆ ਉਹ ਜਿਹੜਾ ਫੇਸਬੁੱਕ ਦੇ ਉੱਤੇ ਨਜ਼ਰ ਆਉਂਦਾ ਆ। ਇਹ ਜਿੰਨੀ ਹੁਣ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਡਾਟਾ ਇਕੱਠਾ ਕੀਤਾ ਜਾ ਰਿਹਾ ਆ ਸਾਰੀਆਂ ਹੀ ਕੰਟਰੀ ਜਿਹੜੀਆਂ ਆ ਕੰਪਨੀਆਂ ਦੇ ਦੁਆਰਾ, ਜੋ ਕਿ ਇੱਕ ਵੱਡੇ ਹਿਸਾਬ ਨਾਲ ਦੈਂਤ ਹੀ ਬਣਦੇ ਜਾ ਰਹੇ ਆ। ਇਹਨਾਂ ਨੂੰ ਬਾਅਦ ਦੇ ਵਿੱਚ ਠੱਲ ਪਾਉਣੀ, ਇਹਨਾਂ ਦੇ ਜਿਹੜਾ ਡਾਊਨ ਕਰਨਾ ਨਾਮੁਮਕਿਨ ਹੋ ਸਕਦਾ ਆ। ਕੱਲ ਨੂੰ ਮਾਰਕ ਜ਼ਕਰਬਰਗ ਵਰਗਾ ਬੰਦਾ ਇਹ ਸੋਚ ਕੇ ਬਹਿ ਜਾਵੇ ਵੀ ਮੈਂ ਤਾਂ ਬਣਨਾ ਹੁਣ ਪ੍ਰੈਜ਼ੀਡੈਂਟ ਤੇ ਇੰਨੇ ਮਿਲੀਅਨ ਬਿਲੀਅਨਸ ਆਫ ਯੂਜ਼ਰ ਜਿਹੜੇ ਉਹਦੇ ਕੋਲ ਆ
ਤੇ ਉਹ ਫਿਰ ਜੋ ਚਾਹੇ ਜਿੱਦਾਂ ਦਾ ਮਰਜ਼ੀ ਕੰਟੈਂਟ ਆ ਜਿਹੜਾ ਉਹ ਉਸ ਤਰੀਕੇ ਦੇ ਨਾਲ ਕਰ ਸਕਦਾ ਆ, ਜਾਂ ਜਿਹੜੇ ਬਹੁਤ ਹੀ ਧਨਾੜ ਬੰਦਾ ਆ ਉਹ ਇਹਨਾਂ ਨੂੰ ਜਿਹੜਾ ਵਰਤ ਕੇ ਉਹ ਕੁਝ ਕਰ ਸਕਦਾ। ਕੈਂਬਰਿਜ ਐਨਾਲਿਟਿਕਾ ਦੇ ਦੌਰਾਨ ਜਿਹੜਾ ਆਪਾਂ ਦੇਖਿਆ ਹੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਨੂੰ ਬਦਲਣ ਦੀ ਜਿਹੜੀ ਆ ਉਹਨਾਂ ਦਾ ਡਾਟਾ ਯੂਜ਼ ਕਰਦੇ ਹੋਏ ਜਿਹੜਾ ਉਹ ਵਰਤਿਆ ਜਾ ਰਿਹਾ ਆ। ਸੋ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਬਹੁਤ ਲਿਮਿਟਿਡ ਯੂਜ਼ ਜਿਹੜਾ ਆ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਆ ਉਹ ਕਰਨਾ ਚਾਹੀਦਾ ਆ। ਜੇ ਕਰਨਾ ਹੀ ਕਰਨਾ ਹੈ ਕੋਈ ਪੋਜ਼ਿਟਿਵ ਚੀਜ਼ਾਂ ਲਈ ਵਰਤਿਆ ਜਾਵੇ, ਨਾ ਕਿ ਕੋਈ ਜਿਹੜੀਆਂ ਨੈਗੇਟਿਵ ਚੀਜ਼ਾਂ ਲਈ। ਪਰ ਗੱਲ ਇਹ ਆ ਵੀ ਲੋਕ ਅੱਜ ਕੱਲ੍ਹ ਆਪਣਾ ਜਿਹੜਾ ਡਾਟਾ ਜਿਹੜਾ ਦੇਈ ਜਾਂਦੇ ਆ, ਨਿਜਤਾ ਦਾ ਜਿਹੜਾ ਇੱਕ ਪਹਿਲੋਂ ਹੁੰਦੀ ਸੀ ਚੀਜ਼ ਹਰਜੋਤ ਸਿੰਘ, ਜਿਹੜੀ ਪ੍ਰਾਈਵੇਸੀ ਦਾ ਹਰ ਇੱਕ ਨੂੰ ਹੁੰਦਾ ਸੀ, ਹੁਣ ਆਈ ਥਿੰਕ ਕਿਤੇ ਨਾ ਕਿਤੇ ਉਹ ਖਿੰਡ ਪੁੰਡ ਗਈ ਹੈ ਗੱਲ। ਉਸ ਦੇ ਬਾਰੇ ਬਹੁਤੇ ਲੋਕ ਹੁਣ ਉਹ ਸੋਚਦੇ ਨਹੀਂ। ਆਪਾਂ ਆਪ ਤਾਂ ਫੋਟੋਆਂ ਪਾਉਂਦੇ ਆ ਵੀ ਆਹ ਲੱਗੇ ਆ ਖਾਣ, ਇੱਥੇ ਘੁੰਮਦੇ ਫਿਰਦੇ ਆ, ਇੱਥੇ ਆਹ ਕੁਛ ਕਰਦੇ ਫਿਰਦੇ ਆ, ਅੱਜ ਇਦਾਂ ਹੋ ਗਿਆ, ਅੱਜ ਉਦਾਂ ਹੋ ਗਿਆ, ਤੇ ਫਿਰ ਨਿਜਤਾ ਜਿਹੜੀ ਉਹ ਕਿੱਥੇ ਰਹਿ ਜਾਣੀ ਹੈ। ਜੀ, ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਮਾਰਕ ਜ਼ਕਰਬਰਗ ਹੈਗੇ ਆ CEO ਫੇਸਬੁੱਕ ਦੇ, ਜਦੋਂ ਉਹਨਾਂ ਨੂੰ US ਦੇ ਰਿਪਰੈਜ਼ੈਂਟੇਟਿਵ ਬੈਨ ਲੋਹਾਨ ਉਹਨਾਂ ਨੇ ਕੁਐਸਚਨ ਪੁੱਛਿਆ ਵੀ ਜਿਹੜਾ ਫੇਸਬੁੱਕ ਜਿਹੜਾ ਡਾਟਾ ਕਲੈਕਟ ਕਰ ਰਹੀ, ਉਹਨਾਂ ਲੋਕਾਂ ਦਾ ਕਿਉਂ ਕਲੈਕਟ ਕਰ ਰਹੀ ਜਿਨ੍ਹਾਂ ਨੇ ਕਦੇ ਫੇਸਬੁੱਕ ਸਾਈਨ ਨਹੀਂ ਕੀਤੇ ਹੈਗੇ। ਜੀ ਜੀ। ਤੇ ਉਹ ਉਹਨਾਂ ਨੇ ਕਹਿੰਦੇ ਵੀ ਅਸੀਂ ਸਿਕਿਉਰਿਟੀ ਰੀਜ਼ਨ ਦੱਸਿਆ। ਉਹ ਕਹਿੰਦੇ ਵੀ ਇਹ ਕਿਹੜੀ ਸਿਕਿਉਰਿਟੀ ਰੀਜ਼ਨ ਹੋਇਆ ਤੇ ਉਹ ਇਹਦੇ ਬਾਰੇ ਕੋਈ ਕਿਸੇ ਤਰ੍ਹਾਂ ਨਾਲ ਐਕਸਪਲੇਨ ਨਹੀਂ ਕਰ ਸਕੇ, ਐਕਸੈਪਟ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਤਾਂ ਜੀ ਇੱਕ ਇਨਫੋਰਮੇਸ਼ਨ ਜਿਹੜੀ ਆ ਯੂਜ਼ ਕਰਦੇ ਹੈਗੇ ਆ। ਤੇ ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਿਤੇ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਯੂਜ਼ਰ ਵੀ ਨਹੀਂ ਆ ਉਹਨਾਂ ਦਾ ਡਾਟਾ ਕਿੱਦਾਂ ਕਲੈਕਟ ਕਰਦੇ ਆ? ਜੀ, ਇਹ ਉਹਨੇ ਕਿਹਾ ਨਹੀਂ। ਉਹ ਕਹਿੰਦੇ ਵੀ ਦਿਸ ਕਾਈਂਡ ਆਫ ਡਾਟਾ ਕਲੈਕਸ਼ਨ ਇਜ਼ ਫੰਡਾਮੈਂਟਲ ਟੂ ਹਾਊ ਦਾ ਇੰਟਰਨੈਟ ਵਰਕਸ। ਇਹ ਕੋਈ ਰੈਲੇਵੈਂਸ ਬਣਦਾ ਨਹੀਂ ਹੈ ਇਹਦੇ ਹਿਸਾਬ ਦੇ ਨਾਲ। ਜਿਹੜੇ ਯੂਜ਼ ਹੀ ਨਹੀਂ ਕਰਦੇ ਉਹਨਾਂ ਦਾ, ਹੁਣ ਜਿਹੜਾ ਬੰਦਾ ਮੰਨ ਲਓ ਕਿਸੇ ਪਿੰਡ 'ਚ ਵਿਚਾਰਾ ਹਲ ਪਾਉਂਦਾ ਹੈਗਾ, ਜਿਹਦੇ ਕੋਲ ਫੋਨ ਹੀ ਨਹੀਂ ਜਾਂ ਕੁਛ ਨਹੀਂ, ਜਾਂ ਇੱਥੇ ਵੀ ਬਹੁਤ ਸਾਰੇ ਲੋਕ ਹੈਗੇ ਆ ਬਜ਼ੁਰਗ ਹੈਗੇ, ਤੇ ਉਹਨਾਂ ਦਾ ਤੁਸੀਂ ਡਾਟਾ ਕਿਸ ਹਿਸਾਬ ਨਾਲ ਜਿਹੜਾ ਯੂਜ਼ ਕਰੋਗੇ, ਰਾਈਟ? ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਆ, ਲੰਡਨ ਤੋਂ ਆ ਰਹੀ ਆ। ਉੱਥੇ ਇੱਕ ਬਹੁਤ ਮਾੜੀ ਘਟਨਾ ਵਾਪਰੀ ਆ। ਕਹਿੰਦੇ 3 ਅਟੈਕ ਹੋਏ, ਨਾਈਫ ਅਟੈਕ, ਸਟੈਬਿੰਗਸ ਜਿਹੜੀਆਂ ਹੋਈਆਂ, ਜਿਸ ਦੇ ਵਿੱਚ 2 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਆ। ਇਹ ਜਿਹੜੇ ਹਮਲੇ ਹੋਏ ਆ ਤਕਰੀਬਨ 40 ਮਿੰਟਾਂ ਦਾ ਜਿਹੜਾ ਇਹਨਾਂ ਦੋਨਾਂ ਹਮਲਿਆਂ ਦੇ ਵਿੱਚ ਜਿਹੜਾ ਆ ਉਹ ਵਕਫਾ ਸੀਗਾ, ਜਿਸ ਦੇ ਵਿੱਚ 2 ਜਾਣਿਆਂ ਦੀ ਜਿਹੜੀ ਮੌਤ ਹੋਈ ਆ। 26 ਸਾਲਾਂ ਦਾ ਇੱਕ ਜਿਹੜਾ ਬੰਦਾ, ਉਹਨੂੰ ਹਸਪਤਾਲ ਦੇ ਵਿੱਚ ਉੱਥੇ ਕੋਲਿਨਡੇਲ ਦੇ ਵਿੱਚ ਲੈ ਕੇ ਗਏ। ਲੰਡਨ ਤੋਂ ਨਾਰਥ ਵੈਸਟ ਵਾਲੇ ਪਾਸੇ ਆ, ਪਰ ਉਹ ਉੱਥੇ ਜਾ ਕੇ ਜਿਹੜੀ ਉਸ ਦੀ ਮੌਤ ਹੋ ਗਈ। ਤੇ ਇੱਕ ਔਰਤ ਜੋ ਕਿ 30s ਦੇ ਵਿੱਚ ਜਿਸ ਦੀ ਉਮਰ ਦੱਸੀ ਜਾਂਦੀ ਆ, ਉਹ ਮੌਕੇ ਦੇ ਉੱਤੇ ਹੀ ਬ੍ਰਿਕਸਟਨ ਦੇ ਵਿੱਚ ਜਿਹੜੀ ਆ ਸਾਊਥ ਲੰਡਨ ਦੇ ਵਿੱਚ ਉਸ ਦੀ ਮੌਤ ਹੋਈ ਆ। 18 ਸਾਲਾਂ ਦਾ ਇੱਕ ਹੋਰ ਬੰਦਾ, ਉਹ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾਂਦਾ ਆ, ਬਹੁਤ ਹੀ ਨਾਜ਼ੁਕ ਜਿਹੜੀ ਉਸ ਦੀ ਸਥਿਤੀ ਹੈਗੀ ਆ। ਤੇ ਉਸ ਤੋਂ ਬਾਅਦ ਕਹਿੰਦੇ ਇੱਕ ਤੀਜੀ ਸਟੈਬਿੰਗ ਜਿਹੜੀ ਇਹ ਹੋਈ ਸੀਗੀ, ਉਹ 3 ਘੰਟਿਆਂ ਬਾਅਦ ਜਿਹੜੀ ਹੋਈ ਸੀ। ਸੋ 3 ਵੱਖ-ਵੱਖ ਹਮਲਿਆਂ ਦੇ ਵਿੱਚ ਜਿਹੜੇ ਹੋਏ ਨੇ। ਤੇ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਆ ਲੰਡਨ ਦੇ ਵਿੱਚ, UK ਦੇ ਕੈਪੀਟਲ ਦੇ ਵਿੱਚ 2018 ਦੇ ਵਿੱਚ ਇੰਨੇ ਕੁ ਜਿਹੜੇ ਹਮਲੇ ਹੋ ਚੁੱਕੇ ਆ, ਜਿਨ੍ਹਾਂ ਵਿੱਚ 35 ਜਾਣਿਆਂ ਦੇ ਉੱਤੇ ਜਿਹੜੀਆਂ ਸਟੈਬਿੰਗਸ ਆ ਉਹ ਹੋ ਚੁੱਕੀਆਂ ਆ। 34 ਸਾਲਾਂ ਦੀ ਇੱਕ ਔਰਤ ਨੂੰ ਇਸ ਸ਼ੱਕ ਦੇ ਆਧਾਰ ਦੇ ਉੱਤੇ ਵੀ ਉਸਨੇ ਹਮਲੇ ਕੀਤੇ ਆ, ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਅਜੇ ਉਸ ਦੇ ਬਾਰੇ ਹੋਰ ਕੋਈ ਜਿਹੜੀ ਸੂਚਨਾ ਉਸ ਦੀ ਆਇਡੈਂਟੀਟੀ ਦੇ ਬਾਰੇ ਜਿਹੜਾ ਉਹ ਦੱਸਿਆ ਨਹੀਂ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੌਲ ਰਾਇਨ ਹੈਗੇ ਆ, ਜਿਹੜੇ ਸਪੀਕਰ ਵੀ ਸੀਗੇ, ਕਿਉਂਕਿ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਹੈਗਾ ਵੀ ਮੈਂ ਜਿਹੜੀ ਆ 2018 ਦੇ ਐਂਡ ਵਿੱਚ ਜਿਹੜੀ ਅਗਲੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਹਿੱਸਾ ਨਹੀਂ ਲੈਣ ਜਾ ਰਿਹਾ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਰਿਟਾਇਰ ਹੋਣ ਜਾ ਰਿਹਾ। ਪਰ ਉਹ ਕਹਿੰਦੇ ਵੀ ਇਸ ਖਬਰ ਦੇ ਨਾਲ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਡਿਮੋਰਲਾਈਜ਼ ਹੋ ਰਹੇ ਹੈਗੇ ਆ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਪੌਲ ਰਾਇਨ ਹੈਗੇ ਆ ਕਾਫੀ ਇੰਟੈਲੀਜੈਂਟ ਵੀ ਹੈਗੇ ਆ, ਯੰਗ ਹੈਗੇ ਆ, 48 ਸਾਲਾਂ ਦੇ ਹੀ ਆ, ਤੇ ਪਿਛਲੇ 20 ਸਾਲਾਂ ਤੋਂ ਕਾਂਗਰਸਮੈਨ ਹੈਗੇ ਆ, ਤੇ ਬਹੁਤ ਹੀ ਜ਼ਿਆਦਾ ਕਹਿੰਦੇ ਹਾਰਡ ਵਰਕਰ ਹੈਗੇ। ਮੈਂ ਪਿਛਲੇ ਸਮਿਆਂ 'ਚ ਵੀ ਸਾਂਝਾ ਕੀਤਾ ਸੀ ਵੀ ਕਈ ਵਾਰ ਤਾਂ ਕਹਿੰਦੇ 14-14, 16-16 ਘੰਟੇ ਉਹ ਆਪਣੇ ਆਫਿਸ 'ਚ ਕੰਮ ਕਰਦੇ ਹੈਗੇ ਆ। ਜੀ, ਨਹੀਂ ਪਰ ਇਹਨਾਂ ਦਾ ਦਿਸਦਾ ਆ ਵੀ ਉਹ ਕੰਮ ਕਰਦੇ ਹੈਗੇ ਆ। ਪਰ ਪਿਛਲੇ ਲਗਭਗ 1.5 ਸਾਲ 'ਚ ਉਹਨਾਂ ਦਾ ਜਿਸ ਤਰ੍ਹਾਂ ਚੱਲਦਾ ਰਿਹਾ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀ ਕਾਫੀ ਜਿੱਦਾਂ ਸਪੋਰਟ ਨਹੀਂ ਕੀਤੀ ਗਈ, ਤੇ ਉਹਨਾਂ ਨੇ ਜਿਹੜਾ ACA ਜਿਹੜਾ ਬਿੱਲ ਸੀਗਾ, ਜਿਹੜਾ ਪ੍ਰੈਜ਼ੀਡੈਂਟ ਓਬਾਮਾ ਵਾਲਾ, ਜਿਹੜਾ ਓਬਾਮਾ ਕੇਅਰ ਵਾਲਾ, ਜਾਂ ਉਹਨੂੰ ਰਿਪੀਲ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਈਵਨ ਦੋ ਉਹਨਾਂ ਨੇ ਹਾਊਸ ਦੇ ਵਿੱਚ ਉਹ ਕਾਮਯਾਬ ਹੋ ਗਏ ਸੀ, ਸੈਨੇਟ ਦੇ ਵਿੱਚ ਰਹਿ ਗਿਆ ਸੀ। ਈਵਨ ਦੋ ਜਿਹੜਾ ਟੈਕਸ ਬਿੱਲ
ਮੀਨੀਸਟਰੀਅਲ ਰਿਫਾਰਮ ਦੇ ਵਿੱਚ ਤਾਂ ਉਹ ਕਾਮਯਾਬ ਹੋ ਗਏ ਹੈਗੇ ਆ, ਪਰ ਓਵਰਆਲ ਜਿਹੜਾ ਜਾਂ ਤਾਂ ਉਹਨਾਂ ਨੂੰ ਲੱਗਿਆ ਵੀ ਮੇਰੀ ਪੋਜੀਸ਼ਨ ਠੀਕ ਨਹੀਂ ਹੈਗੀ, ਇਸ ਕਰਕੇ ਉਹ ਛੁੱਟੀ ਲੈਣਾ ਚਾਹੁੰਦੇ ਹੈਗੇ ਆ, ਤੇ ਜਾਂ ਹੋ ਸਕਦਾ ਉਹ ਕਿਸੇ ਹੋਰ ਹਾਈ ਆਫਿਸ ਲਈ ਟਰਾਈ ਕਰਦੇ ਹੋਣ, ਮੇਬੀ ਗਵਰਨਰ ਲਈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਦੇ ਲਈ। ਪਰ ਕਹਿੰਦੇ ਪਈ ਇਸ ਵਾਰ ਅਗਰ ਉਹ ਨਹੀਂ ਹਿੱਸਾ ਲੈਂਦੇ ਤੇ ਇਹਦੇ ਨਾਲ ਜਿਹੜੇ ਹੋਰ ਜਿਹੜੇ ਰਿਪਬਲਿਕਨ ਕੈਂਡੀਡੇਟਸ ਹੈਗੇ ਆ ਬਾਕੀ ਸਟੇਟਾਂ ਦੇ ਵਿੱਚ, ਉਹਨਾਂ ਨੂੰ ਉਹ ਡਿਮੋਰਲਾਈਜ਼ ਹੋ ਰਹੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਕਰਦੇ ਹਾਂ ਜਨਾਬ, ਵੀ ਖਾਸ ਕਰਕੇ ਜਿਹੜੀਆਂ ਬੀਬੀਆਂ ਆ ਉਹ ਇਸ ਦੇ ਉੱਤੇ ਵਿਸ਼ੇਸ਼ ਧਿਆਨ ਦੇਣ। ਕਹਿੰਦੇ LA ਦੀ ਫੈਸ਼ਨ ਡਿਸਟ੍ਰਿਕਟ ਦੇ ਵਿੱਚੋਂ ਉਹਨਾਂ ਨੇ ਤਕਰੀਬਨ 700,000 ਯਾਨੀ ਕਿ $7 ਲੱਖ ਦਾ ਜਿਹੜਾ ਕਾਸਮੈਟਿਕ ਜਿਹੜਾ ਸੀਜ਼ ਕੀਤਾ ਆ ਉਹਨਾਂ ਨੇ ਜ਼ਬਤ ਕਰ ਲਿਆ ਆ। ਵੀ ਉਹਦੇ ਵਿੱਚ ਇਹ ਉਹਨਾਂ ਨੂੰ ਖਦਸ਼ਾ ਆ ਵੀ ਇਸ ਦੇ ਵਿੱਚ ਹਿਊਮਨ ਵੇਸਟ ਉਹਨਾਂ ਨੇ ਮਿਲਾ ਕੇ ਜਿਹੜੇ ਕਾਸਮੈਟਿਕ ਪ੍ਰੋਡਕਟ ਜਿਹੜੇ ਆ ਉਹ ਤਿਆਰ ਕੀਤੇ ਆ। ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ ਆ ਉਹ ਬ੍ਰਾਂਡਾਂ ਦੇ ਨਾਮ ਕਾਈਲੀ, ਅਰਬਨ ਡੀਕੇ, ਨੇਕਡ, ਹੋਰ ਪਤਾ ਨਹੀਂ ਕਿੱਦਾਂ ਦੀਆਂ ਜਿਹੜੀਆਂ ਕੰਪਨੀਆਂ ਦੇ ਨਾਂ ਦੇ ਜਿਹੜੇ ਉਹਨਾਂ ਨੇ ਕਾਸਮੈਟਿਕ ਤਿਆਰ ਕੀਤੇ ਆ, ਜਿਸ ਦੇ ਵਿੱਚ ਹਿਊਮਨ ਫੀਸਿਸ, ਹਿਊਮਨ ਵੇਸਟ ਜਿਹੜਾ ਕਹਿ ਲਓ ਵੀ ਗੰਦ ਜਿਹੜਾ ਉਹਨਾਂ ਨੇ ਘੋਲ ਕੇ ਉਹ ਤਿਆਰ ਕੀਤਾ ਹੋਇਆ ਸੀ ਇਹ ਕਾਸਮੈਟਿਕਸ ਦੇ ਵਿੱਚ। ਸੋ ਭਾਈ ਜੇ ਕਾਸਮੈਟਿਕ ਹੁਣ ਸਮਝ ਨਹੀਂ ਆਉਂਦੀ ਵੀ ਬੰਦਾ ਕਰੇ ਤੇ ਬੰਦਾ ਫਿਰ ਉੱਥੇ ਕਰੇ ਕੀ, ਜਿਸ ਤੋਂ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਜੀ। ਅਗਲੀ ਖਬਰ ਵੱਲ ਚਲੀਏ ਵੀ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਵੀ ਸਨ 2018 ਦੇ ਵਿੱਚ ਵੀ ਜਿਹੜੀ ਡਿਸਕ੍ਰਿਮੀਨੇਸ਼ਨ ਆ USA ਦੇ ਵਿੱਚ ਇੰਨੀ ਵੱਡੀ ਗਿਣਤੀ ਤੇ ਆ ਵੀ ਆਮ ਬੰਦਾ ਜਿਹੜਾ ਉਹ ਸੋਚ ਨਹੀਂ ਸਕਦਾ। ਫਿਲਾਡੈਲਫੀਆ ਤੋਂ ਖਬਰ ਆ ਰਹੀ ਆ, ਜਿਹੜੀ ਸਟਾਰਬਕ ਆ ਏਡੀ ਵੱਡੀ ਕੰਪਨੀ ਆ, ਉਹ ਸਟਾਰਬਕ ਸਟੋਰ ਦੇ ਉੱਤੇ 2 ਕਾਲੇ ਮੂਲ ਦੇ ਜਿਹੜੇ ਲੋਕ ਸੀਗੇ ਉਹ ਬੈਠੇ ਸੀ ਜੋ ਕਿ ਤੀਜੇ ਬੰਦੇ ਦੀ ਵੇਟ ਕਰ ਰਹੇ ਸੀ। ਤੇ ਜਦੋਂ ਉੱਥੇ ਪੁਲਿਸ ਆ ਗਈ, ਕਿਉਂਕਿ ਉੱਥੇ ਦੇ ਮੈਨੇਜਰ ਨੇ ਪੁਲਿਸ ਨੂੰ ਕਾਲ ਕਰ ਦਿੱਤਾ ਵੀ ਇਹ ਉੱਦਾਂ ਬੈਠੇ ਆ, ਇਹ ਨਹੀਂ ਕੋਈ ਸਮਾਨ ਨਹੀਂ ਖਰੀਦਿਆ ਹੈਗਾ, ਤੇ ਪੁਲਿਸ ਉਹਨਾਂ ਨੂੰ ਜਦੋਂ ਫੜ ਕੇ ਲਿਜਾਣ ਲੱਗੀ ਤੇ ਜਿਹੜੇ ਥਰਡ ਬੰਦੇ ਦੀ ਉਹ ਵੇਟ ਕਰ ਰਹੇ ਸੀ ਉਹ ਬੰਦਾ ਵੀ ਉੱਥੇ ਆ ਗਿਆ। ਤੇ ਰੀਜ਼ਨ ਕੀ ਹੋਇਆ, ਉਹ ਕਹਿੰਦੇ ਵੀ ਜਦੋਂ ਬੈਠੇ ਸੀ ਤੇ ਉਹ ਤੀਜੇ ਬੰਦੇ ਦੀ ਵੇਟ ਕਰ ਰਹੇ ਸੀ, ਜਦੋਂ ਉਹਨੇ ਕੁਝ ਆਰਡਰ ਕਰਨਾ ਸੀ, ਇਨ ਦਾ ਮੀਨ ਟਾਈਮ ਉਹਨਾਂ ਨੇ ਬਾਥਰੂਮ ਦਾ ਕੋਡ ਮੰਗਿਆ ਜਿਹੜਾ ਸਟਾਰਬਕ ਤੋਂ। ਸਟਾਰਬਕ ਦੇ ਕਈ ਸਟੋਰ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਉਹ ਉਹਨਾਂ ਦੇ ਬਾਥਰੂਮ ਓਪਨ ਨਹੀਂ ਹੁੰਦੇ, ਜੇ ਤੁਸੀਂ ਖਰੀਦਦੇ ਆ ਤੇ ਤੁਹਾਡੀ ਰਸੀਦ ਦੇ ਉੱਤੇ ਉਹ ਕੋਡ ਪਾਉਂਦੇ ਆ। ਦੱਸੋ। ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਕਸਟਮਰ ਨਹੀਂ ਹੈਗੇ, ਇਸ ਕਰਕੇ ਅਸੀਂ ਤੁਹਾਨੂੰ ਕੋਡ ਨਹੀਂ ਦੇ ਸਕਦੇ, ਜਦੋਂ ਕਿ ਇਦਾਂ ਦਾ ਕੋਈ ਲਾਅ ਨਹੀਂ ਹੈਗਾ, ਨਾ ਹੀ ਫਿਲਾਡੈਲਫੀਆ ਦੇ ਵਿੱਚ ਤੇ ਨਾ ਹੀ ਸਟਾਰਬਕ ਦਾ। ਸੋ ਇਹ ਤੋਂ ਬਾਅਦ ਫਿਰ ਜਿਹੜੇ ਫਿਲਾਡੈਲਫੀਆ ਦੇ ਮੇਅਰ ਆ ਉਹ ਵੀ ਕਾਫੀ ਭੜਕੇ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ਰੇਆਮ ਹੀ ਧੱਕਾ ਆ ਵੀ 2018 ਸਾਲ ਦੇ ਵਿੱਚ ਵੀ ਜੇ ਇਦਾਂ ਦੀ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਇਹਨੂੰ ਤਾਂ ਆਪਾਂ ਬਰਦਾਸ਼ਤ ਨਹੀਂ ਕਰਾਂਗੇ। ਤੇ ਉਸ ਸਟੋਰ ਦੇ ਸਾਹਮਣੇ ਬਹੁਤ ਸਾਰੇ ਹੋਰ ਵੀ ਜਿਹੜੇ ਗੋਰੇ ਮੂਲ ਦੇ ਲੋਕ ਸੀ ਉਹਨਾਂ ਨੇ ਵੀ ਇਹਨਾਂ ਜਿਹੜੇ 2 ਬੰਦੇ ਸੀ ਇਹਨਾਂ ਦਾ ਸਾਥ ਦਿੱਤਾ ਵੀ ਇਹ ਤਾਂ ਸ਼ਰੇਆਮ ਧੱਕਾ ਹੈਗਾ, ਇਦਾਂ ਹੋਣਾ ਨਹੀਂ ਚਾਹੀਦਾ। ਸੋ ਹੁਣ ਇਹਦੇ ਸੰਬੰਧ ਦੇ ਵਿੱਚ ਜਿਹੜੇ ਸਟਾਰਬਕ ਦੇ CEO ਆ ਉਹ ਕਹਿੰਦੇ ਵੀ ਮੈਂ ਜਿਹੜੇ ਦੋਨੋਂ ਲੋਕਾਂ ਨੂੰ ਉਹ ਜੇਲ੍ਹ ਚ ਲੈ ਗਏ ਹਨਾ, ਤੇ ਬਾਅਦ ਦੇ ਵਿੱਚ ਉਹਦਾ ਭਾਵੇਂ ਉਹਨਾਂ ਨੇ ਜਿਹੜਾ ਛੱਡ ਜ਼ਰੂਰ ਜਿਹੜਾ ਉਹ ਦਿੱਤਾ। ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਸਟਾਰਬਕ ਦੇ CEO ਕੈਵਿਨ ਜੌਨਸਨ ਆ ਕਹਿੰਦੇ ਆ ਵੀ ਬਹੁਤ ਮਾੜੀ ਗੱਲ ਆ, ਉਹਨਾਂ ਨੇ ਮਾਫੀ ਜਿਹੜੀ ਖੁਦ ਜਿਹੜੀ ਉਹ ਮੰਗੀ ਆ ਤੇ ਇਨਵੈਸਟੀਗੇਸ਼ਨ ਕਹਿੰਦੇ ਜਾਂਚ ਕਰਾਂਗੇ ਜਿਹੜੇ EMPLOYEES ਨੇ ਇਹ ਕੰਮ ਜਿਹੜਾ ਉੱਥੇ ਕੀਤਾ, ਉਹਨਾਂ ਨੇ ਪੁਲਿਸ ਨੂੰ ਇਦਾਂ ਕਾਲ ਕੀਤੀ। ਇੱਕ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਗੋਰੇ ਬੰਦੇ ਵੀ ਉੱਥੇ ਜਿਹੜੇ ਕਈ ਆ ਉਹ ਬੋਲ ਰਹੇ ਸੀਗੇ, ਕਹਿੰਦੇ ਵੀ ਮੈਂ ਇੱਥੇ ਭਾਵੇਂ 2 ਘੰਟੇ ਬੈਠਾ ਰਹਿਣਾ ਤੇ ਭਾਵੇਂ ਕੁਛ ਵੀ ਨਾ ਖਰੀਦਦਾ, ਮੈਨੂੰ ਕਿਸੇ ਨੇ ਕੁਛ ਨਹੀਂ ਸੀ ਕਹਿਣਾ, ਪਰ ਡਿਸਕ੍ਰਿਮੀਨੇਸ਼ਨ ਐਗਜ਼ਿਸਟ ਹੈਗਾ ਆ ਅਮਰੀਕਾ ਦੇ ਵਿੱਚ। 2018 ਸਾਲ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ, ਮੌਜੂਦਾ ਸਮਾਂ ਜਿਹੜਾ ਚੱਲ ਰਿਹਾ ਆ, ਬੜੇ ਸ਼ਾਂਤ ਸੀਗੇ ਵਿਚਾਰੇ, ਉਹ ਕਿਸੇ ਨੂੰ ਮਿਲਣਾ ਸੀਗਾ ਉਹ ਚੁੱਪਚਾਪ ਉਹਨਾਂ ਦੇ ਹੱਥ ਕੜੀਆਂ ਉਹਨਾਂ ਨੇ ਲਾਈਆਂ ਤੇ ਉਹ ਜਿਹੜੇ ਉੱਥੇ ਲੈ ਗਏ। ਬਾਅਦ ਦੇ ਵਿੱਚ ਜਿਹੜੇ ਪੁਲਿਸ ਚੀਫ ਸੀਗੇ ਹਰਜੋਤ ਸਿੰਘ ਫਿਲਾਡੈਲਫੀਆ ਨੇ, ਉਹਨਾਂ ਨੇ ਵਕਾਲਤ ਕੀਤੀ ਆਪਣੇ ਪੁਲਿਸ ਅਫਸਰਾਂ ਦੀ ਵੀ ਸਾਨੂੰ ਤਾਂ ਇਹ ਕੰਮ ਕਰਨਾ ਪੈਣਾ। ਕਹਿੰਦੇ ਵੀ ਜਦੋਂ ਕੋਈ ਇੱਕ ਪ੍ਰਾਈਵੇਟ ਬਿਜ਼ਨਸ ਸਾਨੂੰ ਕਾਲ ਕਰਦਾ ਆ ਵੀ ਅਸੀਂ ਕਿਸੇ ਬੰਦਿਆਂ ਨੂੰ ਇੱਥੇ ਨਹੀਂ ਚਾਹੁੰਦੇ ਤਾਂ ਸਾਨੂੰ ਉਹ ਐਗਜ਼ੀਕਿਊਟ ਆਰਡਰ ਜਿਹੜਾ ਉਹ ਕਰਨਾ ਹੀ ਪੈਂਦਾ ਆ। ਸਾਡਾ ਇਸ ਦੇ ਵਿੱਚ ਕੋਈ ਨਹੀਂ ਹੁੰਦਾ ਵੀ ਇਹਨਾਂ ਨੂੰ ਫਿਰ ਨਾ ਜਿਹੜਾ ਨਾ ਇਹਨਾਂ ਨੂੰ ਗ੍ਰਿਫਤਾਰ ਕਰੀਏ, ਸਾਨੂੰ ਗ੍ਰਿਫਤਾਰ ਜਿਹੜਾ ਉਹ ਕਰਕੇ ਲੈ ਕੇ ਜਾਣਾ ਹੀ ਪਿਆ। ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਜ਼ਰੂਰ ਉਹ ਛੱਡ ਦਿੱਤਾ ਤੇ ਹੁਣ ਜਿਹੜੇ ਸਟਾਰਬਕ ਦੇ CEO ਕੈਵਿਨ ਜੌਨਸਨ ਕਹਿੰਦੇ ਸ਼ਾਇਦ ਉਹਨਾਂ ਨੂੰ ਹੁਣ ਮਿਲਣਗੇ ਵੀ। ਜੀ ਬਿਲਕੁਲ। ਤੇ ਕੈਵਿਨ ਜੌਨਸਨ ਨੇ ਕਹਿੰਦੇ ਵੀ ਉਹਨਾਂ ਨੇ ਆਪਣੀਆਂ ਡੀਪੈਸਟ ਅਪੋਲੋਜੀ ਜਿਹੜੀ ਆ ਜ਼ਾਹਰ ਵੀ ਕੀਤੀ ਹੈਗੀ ਆ, ਤੇ ਨਾਲ ਦੀ ਨਾਲ ਇਹ ਵੀ ਕਿਹਾ ਆ ਵੀ ਜਿਹੜਾ ਸਾਡਾ ਸਟਾਫ ਹੈਗਾ ਆ ਉਹਨਾਂ ਨੂੰ ਅਸੀਂ ਇੱਕ ਬੜੇ ਕਲੀਅਰ ਕੱਟ ਜਿਹੜੀਆਂ ਗਾਈਡਲਾਈਨਸ ਤੇ ਟ੍ਰੇਨਿੰਗ ਦੇਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਦਾਂ ਦੀ ਘਟਨਾ ਨਾ ਵਾਪਰੇ। ਜੀ ਜੀ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਹੋ ਰਿਹਾ ਆ ਤੇ ਬਹੁਤ ਬਹੁਤ ਸਾਰਿਆਂ ਦਾ ਜਿਹੜਾ ਧੰਨਵਾਦ ਕਰਦੇ ਆ। ਇੱਕ ਵਾਰੀ ਫੇਰ
ਜਿਹੜੇ ਕੱਲ ਸਾਨੂੰ ਨਗਰ ਕੀਰਤਨ ਦੇ ਉੱਤੇ ਜਿਹੜੀਆਂ ਸੰਗਤਾਂ ਆ ਕੇ ਉੱਥੇ ਮਿਲੀਆਂ। ਸੈਲਮਾ ਨਗਰ ਕੀਰਤਨ ਜਿਹੜਾ ਫਰੈਜ਼ਨੋ ਦੇ ਨਾਲ ਹੀ ਜਿਹੜਾ ਸ਼ਹਿਰ ਆ, ਹਰ ਸਾਲ ਜਿਹੜਾ ਉੱਥੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ। ਸਾਰੇ ਪ੍ਰਬੰਧਕਾਂ ਦਾ ਬੜਾ ਧੰਨਵਾਦ। ਬੜਾ ਵੱਡਾ ਜਿਹੜਾ ਇਕੱਠ, ਵਿਸ਼ਾਲ ਇਕੱਠ ਜਿਹੜਾ ਆਪਾਂ ਨੂੰ ਉੱਥੇ ਦੇਖਣ ਨੂੰ ਮਿਲਿਆ। ਉੱਥੋਂ ਦੀ ਅਖਬਾਰਾਂ ਦੇ ਅਨੁਸਾਰ 10 ਤੋਂ 15,000 ਜਿਹੜੀਆਂ ਸੰਗਤਾਂ ਦੱਸੀਆਂ ਜਾਂਦੀਆਂ ਵੀ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਹਿੱਸਾ ਲਿਆ। ਇਹੀ ਨਹੀਂ, ਮੈਂ ਦੇਖ ਰਿਹਾ ਸੀ ਹਰ ਸਾਲ, ਪਿਛਲੇ ਸਾਲ ਵੀ ਇਹ ਚੀਜ਼ ਮੈਂ ਨੋਟ ਕੀਤੀ ਸੀ, ਉੱਥੇ ਜਿਹੜੇ ਕੁਝ ਫੌਜੀ ਜਿਹੜੇ ਆ ਟ੍ਰੇਨਿੰਗ ਲੈ ਰਹੇ ਹੁੰਦੇ ਆ, ਉਹ ਵੀ ਉੱਥੇ ਹਮੇਸ਼ਾ ਜਿਹੜਾ ਉੱਥੇ ਪਹੁੰਚਦੇ 50-60 ਦੀ ਗਿਣਤੀ। ਤੇ ਸਭ ਤੋਂ ਵਧਾਈ ਦੇ ਪਾਤਰ ਜੁਬਾ ਸਿਟੀ ਦੇ ਜਿਹੜੇ ਲੰਗਰ ਸੇਵਾ ਵਾਲੇ ਹੈਗੇ, ਉਹ ਵੀ ਹੈਗੇ ਆ ਐਡੀ ਦੂਰੋਂ ਜਾ ਕੇ, ਜਿਹੜੇ 25 ਦੇ ਕਰੀਬ 25-30 ਦੇ ਕਰੀਬ ਜਿਹੜੇ ਸੇਵਾਦਾਰ ਉਹ ਨਹੀਂ ਜਾ ਕੇ ਉੱਥੇ ਬਿਲਕੁਲ ਉੱਥੋਂ ਆਏ ਸੀ, ਵਾਈਸੇਲੀਆ ਤੋਂ ਲਾਗੋਂ ਪਹੁੰਚੇ ਸੀ, ਦੂਰੋਂ ਨੇੜਿਓਂ ਬਹੁਤ ਸੰਗਤਾਂ ਜਿਹੜੀਆਂ ਉੱਥੇ ਪਹੁੰਚੀਆਂ ਸੀ। ਇੱਕ ਸਾਡੇ ਜਿਹੜੇ ਲਿਸਨਰ ਆਸਟ੍ਰੇਲੀਆ ਤੋਂ ਜਿਹੜੇ ਉੱਥੇ ਉਹ ਪਹੁੰਚੇ ਹੋਏ ਸੀ, ਆਪਣੇ ਪਰਿਵਾਰ ਨੂੰ ਸ਼ਾਇਦ ਉੱਥੇ ਮਿਲਣ ਆਏ ਸੀ, ਪਰ ਆਪਣੇ ਨਾਲ ਉਹ ਜ਼ਰੂਰ ਉੱਥੇ ਮਿਲ ਕੇ ਗਏ ਨੇ। ਸੋ ਸਾਰਿਆਂ ਦਾ ਹੀ ਜਿਹੜੇ ਵੀ ਆ ਕੇ ਮਿਲੇ, ਜਿਨ੍ਹਾਂ ਨੇ ਗੱਲਾਂ ਕੀਤੀਆਂ, ਫੀਡਬੈਕ ਦਿੱਤੀ ਆ, ਸੋ ਉਹਨਾਂ ਸਾਰਿਆਂ ਦਾ ਅਸੀਂ ਬਹੁਤ ਤਹਿ ਦਿਲੋਂ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਫਿਰ ਅਗਲੀ ਵਾਰ ਤੱਕ ਲਈ ਹੁਣ ਆਪਾਂ ਆਪਣੇ ਇਸ ਪ੍ਰੋਗਰਾਮ ਤੋਂ ਇਜਾਜ਼ਤ ਲੈਂਦੇ ਹਾਂ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ